ਮਿੰਟੂ ਗੁਰਲੀਆ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਜੀਐਨ ਟਾਇਰਾਂ ਨੂੰ ਵਾਲੇ, ਜਿਨ੍ਹਾਂ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ, ਕਾਲ ਕਰ ਸਕਦੇ ਹੋ ਨਿਮਾ ਸਹੋਤਾ 209 277 0113 ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਜਰਨੈਲ ਸਿੰਘ ਲਿਨਵੁੱਡ ਵਾਸ਼ਿੰਗਟਨ, ਹਰਜੀਤ ਸਿੰਘ, ਸੁਰਿੰਦਰ ਕੌਰ ਔਜਲਾ ਡੇਲ ਸਿਟੀ, ਜ਼ੈਂਡਰ ਮੌਰਗੇਜ ਅਤੇ ਰੀਅਲ ਐਸਟੇਟ ਵਾਲੇ। ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰੋ ਮੋਹਨ ਚੀਮਾ ਹੋਣਾ ਨੂੰ ਨੰਬਰ 559 905 2575। ਅਤੇ ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਸੰਪਰਕ ਕਰੋ ਨੰਬਰ 415 909 0503 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਵੀਕਐਂਡ ਦੇ ਉੱਤੇ ਟਿੱਕਰੀ ਬਾਰਡਰ ਦੇ ਉੱਤੇ ਜਿਹੜਾ ਜਬਰ ਜਨਾਹ ਦਾ ਮਾਮਲਾ ਆ, ਉਹ ਚਰਚਾ ਦਾ ਵਿਸ਼ਾ ਬਣਿਆ ਰਿਹਾ ਆ। ਇਸ ਹੁਣ ਕੇਸ ਦੇ ਵਿੱਚ ਨਵਾਂ ਮੋੜ ਆਇਆ ਹੈ ਜੀ। ਹਾਂਜੀ, ਦੇਖੋ, ਨਵਾਂ ਮੋੜ ਇਹੋ ਆ ਕਿ ਜੋ ਲੜਕੀ ਦਾ ਪਿਤਾ, ਉਹਨੇ ਇਹ ਗੱਲ ਆਖੀ, ਉਹਨੇ ਆਖਿਆ ਕਿ ਮੈਂ ਪੁਲਿਸ ਨੂੰ ਸ਼ਿਕਾਇਤ, ਜਿਹੜੀ ਮਤਲਬ ਕਿ ਬਹਾਦਰਗੜ੍ਹ ਪੁਲਿਸ ਨੂੰ ਸ਼ਿਕਾਇਤ ਦਿੱਤੀ ਆ, ਉਹਦੇ ਵਿੱਚ ਸਿਰਫ 2 ਬੰਦਿਆਂ ਨੂੰ ਮੁਲਜ਼ਮ ਬਣਾਇਆ ਵਾ। ਇੱਕ ਅਨੂਪ ਚਨੋਟ ਤੇ ਇਸ ਤੋਂ ਇਲਾਵਾ ਉਹ ਜਿਹੜਾ ਅਨਿਲ ਮਲਿਕ ਆ। ਉਹ ਕਹਿੰਦਾ ਕਿ ਤੀਜੇ ਬੰਦੇ ਦੀ ਅਸੀਂ ਕਿਸੇ ਦੀ ਸ਼ਿਕਾਇਤ ਨਹੀਂ ਦਿੱਤੀ। ਪੁਲਿਸ ਨੇ 6 ਕਿਉਂ ਨਾਮਜ਼ਦ ਕਰ ਦਿੱਤੇ ਆ ਉਹਨਾਂ 2 ਸਮੇਤ, ਮੈਨੂੰ ਸਮਝ ਨਹੀਂ ਆ ਰਹੀ। ਸੋ ਉਸ ਤੋਂ ਬਾਅਦ ਜੋ ਪੁਲਿਸ ਦਾ ਵਰਸ਼ਨ ਆ, ਹਾਲ ਦੀ ਘੜੀ ਮੈਂ ਹੁਣੇ ਹੀ ਦੇਖ ਰਿਹਾ ਸੀਗਾ, ਬਹਾਦਰਗੜ੍ਹ ਪੁਲਿਸ ਦਾ ਵਰਸ਼ਨ ਇੱਕ ਹਿੰਦੀ ਵੈਬਸਾਈਟ 'ਤੇ, ਕਿਉਂਕਿ ਅਖਬਾਰ ਤਾਂ ਹੁਣ ਕੱਲ੍ਹ ਨੂੰ ਛਪੂਗੇ, ਤਾਂ ਉਹਦੇ ਵਿੱਚ DSP ਆ ਜਿਹੜਾ ਉੱਥੋਂ ਦਾ, ਉਹ ਵਰਸ਼ਨ ਦੇ ਵਿੱਚ ਇਹ ਆਖਣ ਡਿਆ ਵਾ ਕਿ ਨਹੀਂ ਜੀ, ਲੜਕੀ ਦੇ ਪਿਤਾ ਨੇ 6 ਦੇ ਖਿਲਾਫ ਪਰਚਾ ਦਰਜ ਕਰਵਾਇਆ ਸੀ, ਜਦਕਿ ਉਹ ਖੁਦ ਕਹਿ ਰਿਹਾ ਮੀਡੀਆ ਦੇ ਸਾਹਮਣੇ ਕਿ ਨਹੀਂ, ਮੈਂ ਜਾ ਕੇ ਇੱਕ ਲਿਖਤ ਦੇ ਕੇ ਆਇਆ, ਦੁਬਾਰਾ ਤਹਿਰੀਰ ਦਿੱਤੀ ਆ ਕਿ ਭਾਈ ਨਹੀਂ, 2 ਹੀ ਬੰਦੇ ਜਿਹੜੇ ਆ ਉਹ ਇਸ ਮਾਮਲੇ 'ਚ ਮੁਲਜ਼ਮ ਬਣਾਏ ਜਾਣ, ਕਿਸੇ ਨਾਲ ਧੱਕਾ ਨਹੀਂ ਕਰਨਾ। ਦੂਜੀ ਗੱਲ ਜਿਹੜੀ ਹੈ, ਇਹ ਵੀ ਇੱਕ ਕਹਿ ਲਓ ਕਿ ਵੱਡਾ ਮੋੜ ਹੈ। ਔਰ ਦੂਜਾ ਮੋੜ ਇਹ ਆ ਕਿ ਕੁਛ ਦੋਸ਼ ਲੱਗ ਰਹੇ ਸਨ ਕਿ ਇਸ ਗੱਲ ਨੂੰ ਦਬਾਉਣ ਵਾਸਤੇ ਕਿਸਾਨ ਯੂਨੀਅਨਾਂ ਦੇ ਕੁਛ ਆਗੂ ਮਤਲਬ ਕਿ ਰੁਪਈਆਂ ਦਾ ਐਸਾ ਲੈਣ ਦੇਣ ਕਰਨ ਦਾ ਸੋਚ ਰਹੇ ਸਨ। ਐਸਾ ਕੁਛ ਨਹੀਂ ਹੈ, ਕੋਈ ਐਸਾ ਖੁਲਾਸਾ ਉਹਨਾਂ ਵੱਲੋਂ ਨਹੀਂ ਕੀਤਾ ਗਿਆ ਪੀੜਤ ਧਿਰ ਵੱਲੋਂ। ਔਰ ਇਹ ਜ਼ਰੂਰ ਕਿਹਾ ਗਿਆ ਕਿ ਦੇਖੋ, ਮੈਂ ਦੋਚਿੱਤੀ 'ਚ ਸੀਗਾ, ਮਤਲਬ ਕਿ ਜਦੋਂ ਲੜਕੀ ਗੁਜ਼ਰਨ ਲੱਗੀ ਆ, ਮਰਨ ਲੱਗੀ ਆ, ਤੇ ਉਹਨੇ ਇਹੋ ਗੱਲ ਆਖੀ ਸੀਗੀ ਕਿ ਗੱਲ ਇਹ ਆ ਕਿ ਇਸ ਅੰਦੋਲਨ ਨੂੰ ਦਾਗ ਨਹੀਂ ਲੱਗਣਾ ਚਾਹੀਦਾ। ਠੀਕ ਆ, ਮੇਰਾ ਨਿਆਂ ਜਿਹੜਾ ਉਹ ਹੋਣਾ ਚਾਹੀਦਾ, ਪਰ ਇਸ ਅੰਦੋਲਨ ਨੂੰ ਦਾਗ ਨਹੀਂ ਲੱਗਣਾ ਚਾਹੀਦਾ। ਲੜਕੀ ਦੀ ਇੱਛਾ ਸੀ, ਕਹਿੰਦਾ ਕਿ ਮੈਂ ਤਾਂ ਖੁਦ ਦੁਵਿਧਾ ਦੇ ਵਿੱਚ ਸੀ ਕਿ ਕਰਾਂ ਕੀ, ਕਿ ਇੱਕ ਪਾਸੇ ਅੰਦੋਲਨ ਹੈ, ਦੂਜੇ ਪਾਸੇ ਮੇਰੀ ਆਪਣੀ ਪਿਆਰੀ ਬਿਟੀਆ, ਤਾਂ ਮੈਂ ਕਿਹੜੇ ਪਾਸੇ ਜਾਵਾਂ। ਤਾਂ ਅਖੀਰ ਇਸ ਦਵੰਦ ਦੇ ਵਿੱਚੋਂ, ਇਸ ਦੁਵਿਧਾ ਦੇ ਵਿੱਚੋਂ ਮੈਨੂੰ ਕਿਸਾਨ ਆਗੂਆਂ ਨੇ ਹੀ ਕੱਢਿਆ ਕਿ ਨਹੀਂ, ਮਾਮਲਾ ਦਰਜ ਕਰਵਾਉਣਾ ਔਰ ਅਸੀਂ ਬਿਟੀਆ ਨੂੰ ਇਨਸਾਫ ਦਿਵਾਉਣਾ। ਇਹ ਗੱਲ ਲੜਕੀ ਦੇ ਪਿਤਾ ਨੇ ਔਨ ਰਿਕਾਰਡ ਇੱਕ ਵਰਚੁਅਲ PC ਦੇ ਵਿੱਚ ਇਹ ਗੱਲ ਕਹੀ ਹੈ। ਸੋ ਜਿਹੜੀਆਂ ਦੂਜੀਆਂ ਗੱਲਾਂ, ਜਿਵੇਂ ਆਪਾਂ ਕਹਿ ਲਈਏ ਕਿ ਇੱਕ ਮੂੰਹ ਜ਼ਬਾਨੀ ਗੱਲਾਂ ਚੱਲਦੀਆਂ ਨੇ, ਸੋ ਲਿਹਾਜ਼ਾ ਉਹ ਆਪਾਂ ਬੰਦ ਸਮਝੀਏ, ਕਿਉਂਕਿ ਦੂਜਿਆਂ ਨੇ ਤੇ ਬੰਦ ਕਰਨੀਆਂ ਨਹੀਂ। ਜਿਹੜੇ ਆਪੋਜੀਸ਼ਨ ਦੇ ਵਿੱਚ ਖਲੋਤੇ ਨੇ ਇਸ ਟਾਈਮ, ਐਜੀਟੇਸ਼ਨ ਨੂੰ ਜਿਹੜੇ ਬਹੁਤ ਜ਼ਿਆਦਾ ਬਦਨਾਮ ਕਰ ਰਹੇ ਆ, ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਤੁਸੀਂ ਦੇਖਿਆ ਹੋਣਾ ਟ੍ਰੈਂਡ ਚਲਾ ਰੱਖਿਆ ਬਹੁਤ ਜ਼ਿਆਦਾ, ਕਿਸਾਨ ਨਹੀਂ ਸ਼ਾਇਦ ਬਲਾਤਕਾਰੀ ਕੁਛ ਐਸਾ ਇਹਨਾਂ ਨੇ ਚਲਾਇਆ ਵਾ। ਤਾਂ ਖੈਰ, ਦੂਜੇ ਪਾਸੇ ਜੇ ਦੇਖੀਏ ਤਾਂ ਯੋਗੇਂਦਰ ਯਾਦਵ ਨੇ ਵੀ ਸਫਾਈ ਦਿੱਤੀ, ਕਿਉਂਕਿ ਸਭ ਤੋਂ ਜ਼ਿਆਦਾ ਸਵਾਲ ਯੋਗੇਂਦਰ ਯਾਦਵ ਤੇ ਉੱਠਦੇ ਸੀਗੇ ਇਸ ਮਸਲੇ 'ਚ। ਯੋਗੇਂਦਰ ਯਾਦਵ ਨੇ ਕਿਹਾ ਕਿ ਮੈਂ 24 ਤਰੀਕ ਤੱਕ ਇਸ ਲੜਕੀ ਨੂੰ ਨਹੀਂ ਸਾਂ ਜਾਣਦਾ। ਨਾਲ ਯੋਗੇਂਦਰ ਯਾਦਵ ਨੇ ਕਿਹਾ ਕਿ ਹਾਂ, ਲੜਕੀ ਦੇ ਨਾਲ ਟ੍ਰੇਨ ਦੇ ਵਿੱਚ ਮਤਲਬ ਕਿ ਛੇੜਛਾੜ ਹੋਈ, ਔਰ ਉਸ ਤੋਂ ਬਾਅਦ 13, 14, 15 ਤਰੀਕ ਦੇ ਨੇੜੇ ਤੇੜੇ, ਮਤਲਬ ਕਿ ਇਹਨਾਂ ਦਿਨਾਂ ਦੇ ਵਿੱਚ ਲੜਕੀ ਦੇ ਨਾਲ ਮਤਲਬ ਕਿ ਮੂੰਹ ਕਾਲਾ ਕੀਤਾ ਗਿਆ। ਸੋ ਇਸ ਤੋਂ ਬਾਅਦ ਉਹਨੇ ਜਿਹੜੀ ਗੱਲ ਜੋੜੀ ਆ, ਉਹ ਇਸ ਤਰ੍ਹਾਂ ਜੋੜੀ ਆ ਕਿ ਜਦ ਮੇਰੇ ਨਾਲ ਸੰਪਰਕ ਇੱਕ ਦਿੱਲੀ ਦੇ ਡਾਕਟਰ ਦੇ ਥਰੂ ਕੀਤਾ ਲੜਕੀ ਦੇ ਪਿਤਾ ਨੇ, ਤਾਂ ਮੈਂ ਫੌਰਨ
गल कीती, लड़की दे नाल गल कीती ते फिर मैं अपनी बीवी नाल गल करवाई जिहड़ी कि कुछ बांगला बोल लैंदी है, वधिया बांगला बोल लैंदी है। तां कहंदा जी कि सानूं संकेत मिल गए कि लड़की नाल कुछ बुरा होया। पर हुण इत्थे एक सवाल उठेगा कि जदों तुहानूं पता लग गया 24 नूं, तद भी तुसीं कोई पुलिस कंप्लेंट जां कुछ भी कोई ऐसी कह लो कि गंभीरता जिहड़ी है वो शायद नहीं दिखाई, जिहड़ी कि बाद दे विच तुसीं दिखाई आ। बाद च क्योंकि लड़की ने यह कहा कि मैनूं ये मतलब कि इधर उधर लई फिरदे आ गड्डी च पा के, क्योंकि उन्होंने कहा कि असीं बंगाल च इहनूं लई आउणे आ लड़की के पिता के मुताबिक। ते कहंदा मैं आख्या कि कोई लेडी नाल रखो, ते जदों मैं लड़की नाल गल कीती उन्हें कहा लेडी कोई नहीं, ये दोने बंदे ही आ। उस तो बाद फिर योगेंद्र यादव नूं फोन किया, तो फिर उस तो बाद योगेंद्र यादव हरकत दे विच आया। मतलब ये गल जिहड़ी है 25-26 की होनी है। उस तो बाद फिर 28 नूं मतलब कि उन्होंने एडमिट कराया जाता, 30 नूं मौत हो जाती है उसकी। इस तरह मतलब कि एक सिलसिलेवार तरीके नाल योगेंद्र यादव ने कहा, कहता कि उस तो बाद 2 मई नूं सानूं पता लग्या, क्योंकि लड़की के पिता ने कहा कि लड़की ने मरन लग्या गल कही है कि इन्हां दोनों ने मेरे नाल बुरा कीता। ते उस तो बाद कहंदे आ कि सानूं 2 नूं पता लग्या वा, ते जदों पता लग्या असीं मतलब कि परचा क्योंकि करा नहीं सी सकदे लीगली, तां असीं करवाया नहीं है। पर बाद दे विच कहंदे आ कि जदों 9 मैंबरी कमेटी च गल आ गई, ये वापस बंगाल चले गए, लड़की दी अस्थियां लैके इत्थों क्योंकि उहदा संस्कार बहादरगढ़ होया, फिर वो वापस आया लड़की दा पिता। तो उस तो बाद मामला 9 मैंबरी कमेटी च गया, तो असीं कहा लड़की के पिता नूं कि भाई जे तुसीं मामला दर्ज नहीं कराओगे तो फिर असीं मामला दर्ज करा देंगे। तो मतलब कि इत्थे थोड़ी जी किते ना किते कह लो कि विरोधाभास वाली गल है कि पहला तुसीं कह रहे हो कि लड़की दा पिता ही अधिकारत तौर पर शिकायत दर्ज करवा सकदा सीगा, जबकि बाद च तुसीं कहने हो कि लड़की के पिता नूं असीं कहा कि असीं मतलब कि मामला दर्ज करवावांगे। कुछ एक गल्लां जिहड़ियां योगेंद्र यादव ने इस तरह दीयां कीतीआं जिहड़ियां कि कह सकते हैं आपां थोड़ियां जिहियां आपो विच दी मेल नहीं खांदियां। बाकी देखो ये साफ है कि जिहड़ा पीड़ित पिता वा वो ये गल कहंदा कि साझा किसान मोर्चा भरपूर साथ दे रहा, और दूजी गल है किसी पंजाबी किसान आगू ते कोई किसी किस्म का दोष नहीं लगा। ये गल साफ हो जानी चाहिए है, ना ही कोई पंजाब का उहदे विच कोई मुलजम आ। हालांकि एक है जगदीश बराड़ उहदा नाम है, पर मेरे ख्याल के नाल पंजाब का नहीं है, हरियाणे का। चलो आपां नूं कह सकते हैं, पर उहदे बारे भी लड़की का पिता कहता कि उहदा कोई कसूर ही है नहीं गा। उल्टा उन्हें कहा कि जिहड़ियां 2 लड़कियां नामजद कीतियां गईयां इहदे विच, वो दोवें लड़कियां ते मैनूं अपने प्यो वांगू सहारा दिंदियां रहीआं। उन्होंने कहा कि कोई गल नहीं, असीं तुहाडीआं धीआं ते मैनूं दस्सिआ ही उन्होंने असली गल खोल के, जिद्दां मतलब कि सारी गलबात जिहड़ी वो कहानी सारी खोल के उन्होंने दस्सी, उन्हां चों एक नहीं। सो अज फिर देर शाम योगेंद्र यादव नूं भी पुलिस ने तलब कर लिया पुछगिछ वास्ते। योगेंद्र यादव पुछगिछ च शामिल होया। पुलिस जिहड़ी आ वो उत्थे भी गई है, टीकरी ते भी गई है। किसान आगू कोऑपरेट कर रहे ने कि जिथे जिथे भी भाई तुसीं जाना कोई सबूत इकट्ठे करने वास्ते, तो पुलिस कुछ तंबूआं च भी गई है, क्योंकि समझा जाता है कि 1-2 दोषी है जिहड़े उत्थे ही मौजूद हो सकते हैं। फिर इस तो इलावा जिहड़ी वड्डी गल आ कि एक लड़की जिहड़ियां 2 लड़कियां दे विचों नामजद है एक, वो खुद ही पुलिस कोल पहुंच गई ते इन्वेस्टिगेशन च शामिल हुई है। एक वीडियो जिहड़ी लड़की ने बना के भेजी सी अपने पिता नूं, ला लो कि 18-20 के करीब, तो वो वीडियो भी सौंप दी गई है पुलिस नूं। तो वो वीडियो मेरे ख्याल दे नाल वड्डा एक एविडेंस साबित होएगी। सो बाकी ये सारा घटनाक्रम सीगा जिहड़ा दूजे दिन आया। पहले दिन दीआं तुसीं कहानियां सुणीआं ही होणीआं जिन्ने मूँह उन्नीआं गल्लां, परंतु इहदे च किसी भी पंजाबी किसान आगू की कोई भूमिका इहो जी नज़र नहीं आउंदी कि उन्हें मामला दबाउण वास्ते कोई यतनशीलता कीती होवे, कोई राजीनामा करने वास्ते दबाव पाया होवे, ऐसा कुछ नहीं आया। हाँ, ये सवाल जरूर उठदा योगेंद्र यादव ते कि जिद्दां तुहानूं 24 नूं पता लग गया सीगा, तद जे तुहानूं पता लग गया सीगा कि किते ना किते गलत है, तो तुसीं बहुत ज़्यादा गंभीरता दिखा लेंदे, तो शायद मसला इत्थों तक ना आ जांदा। फिर दूजी चीज़ ये है कि लड़की जिहड़ी है वो सेहत पक्षों ना बिगड़दी। दूजी तीजी गल जिहड़ी है वो आपां ये कह सकते हैं कि जिहड़ी 2 नूं तुसीं तहरीर दे सकदे सी, 2 नूं तुसीं शिकायत करवा सकदे सी, वो थोड़ी जी लेट हुई है। होर कोई योगेंद्र यादव की इहो जी भूमिका भी नहीं हैगी जिहड़ी आपां कहिए कि बहुत ज़्यादा शक्की नज़र आ रही है। सो आ पक्ष है इस कहानी का दूसरा, क्योंकि ये बहुत संवेदनशील मसला है।
ਨਾ ਤਾਂ ਤੁਸੀਂ ਪੀੜਤ ਧਿਰ ਦੇ ਵਿਰੋਧ ਦੇ ਵਿੱਚ ਖਲੋ ਸਕਦੇ ਹੋ, ਨਾ ਤੁਸੀਂ ਇਹ ਕਹਿ ਸਕਦੇ ਹੋ ਕਿ ਵਿਦੋਸ਼ੇ ਵੀ ਟੰਗ ਦਿਓ ਵਿੱਚ, ਔਰ ਨਾ ਹੀ ਤੁਸੀਂ ਕਿਸਾਨ ਸੰਘਰਸ਼ ਦਾ ਨੁਕਸਾਨ ਕਰ ਸਕਦੇ ਹੋ। ਤੁਹਾਨੂੰ ਨਿਊਟਰਲ ਰਹਿ ਕੇ ਸਾਰੀਆਂ ਚੀਜ਼ਾਂ ਜੋ ਫੈਕਚੁਅਲੀ ਨੇ ਉਹਨਾਂ ਤੇ ਚੱਲਣਾ ਪਏਗਾ। ਇਹ ਕਹਾਣੀਆਂ ਤੋਂ ਬਚਣ ਦੀ ਜ਼ਰੂਰਤ ਹੈ ਜਿਹੜੀਆਂ ਆਪ ਘੜੀਆਂ ਜਾ ਰਹੀਆਂ ਨੇ ਇਸ ਅੰਦੋਲਨ ਬਾਰੇ। ਜੀ ਜੀ ਜੀ। ਤੇ ਮਿੰਟੂ ਜੀ, ਅਗਲੀ ਗੱਲ ਕਰ ਲਈਏ। ਵਿਸ਼ਵ ਹਿੰਦੂ ਪਰਿਸ਼ਦ ਦਾ ਨੇਤਾ ਨਕਲੀ ਰੈਮਡੇਸਿਵਰ ਦਵਾਈ ਦਾ ਗਰੋਹ ਚਲਾਉਣ ਦੇ ਦੋਸ਼ 'ਚ ਕਾਬੂ। ਹਾਂਜੀ, ਦੇਖੋ ਇਹ ਮੁੱਦਾ ਜਿਹੜਾ ਇਹ ਗੁਜਰਾਤ ਦਾ ਆ। ਅਸਲ ਦੇ ਵਿੱਚ ਗੁਜਰਾਤ 'ਚ ਨਾ ਮਈ ਦੀ ਸ਼ੁਰੂਆਤ ਦੇ ਅੰਦਰ ਹੀ ਇੱਕ ਫੈਕਟਰੀ ਫੜੀ ਇਹਨਾਂ ਨੇ, ਮਤਲਬ ਕਿ ਜਿਹੜੇ ਆ ਵਾਇਲ ਵੂਲ ਹੁੰਦੇ ਆ ਟੀਕੇ, ਉਹ ਉੱਦਾਂ ਹੀ ਕੋਈ ਹੋਰ ਲੈ ਕੇ 2 ਨੰਬਰੀ ਜੇ, ਤੇ ਉਹਨਾਂ ਦੇ ਉੱਤੇ ਉਹ ਮਤਲਬ ਕਿ ਲੇਬਲ ਜੇ ਕਰ ਦਿੰਦੇ ਸੀਗੇ, ਲੇਬਲਿੰਗ ਕਰ ਦਿੰਦੇ ਸੀਗੇ ਰੈਮਡੇਸਿਵਰ ਦੀ। ਤਾਂ ਇਹਨਾਂ ਕੋਲੋਂ ਮੇਰੇ ਖਿਆਲ ਦੇ ਨਾਲ 55,000 ਇੰਜੈਕਸ਼ਨ ਫੜੇ ਗਏ ਸੀਗੇ। ਤਕਰੀਬਨ ਮੇਰੇ ਖਿਆਲ ਦੇ ਨਾਲ 58 ਲੱਖ ਨਗਦੀ ਵੀ ਫੜੀ ਗਈ ਸੀ ਇਹਨਾਂ ਕੋਲੋਂ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿੱਡਾ ਧੜੱਲੇ ਨਾਲ ਇਹ ਕੰਮ ਕਰ ਰਹੇ ਸੀਗੇ। ਸੋ ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਇਹਦੀ ਤਾਰ ਫਿਰ ਜੁੜਦੀ ਜਬਲਪੁਰ ਤੱਕ ਗਈ, ਜਿਹਦੇ ਵਿੱਚ ਆਪਾਂ ਕੱਲ ਸ਼ਾਇਦ ਗੱਲ ਕੀਤੀ ਸੀਗੀ ਕਿ ਕਿਵੇਂ ਇੱਕ ਮਤਲਬ ਕਿ ਸਿੱਖ ਭਾਈਚਾਰੇ ਨਾਲ ਹੀ ਤਾਲੁਕ ਰੱਖਣ ਵਾਲਾ ਬੰਦਾ ਜਿਹੜਾ ਹਸਪਤਾਲ ਚਲਾਉਂਦਾ ਸੀਗਾ, ਖਾਸਾ ਵੱਡਾ ਹਸਪਤਾਲ ਚਲਾਉਂਦਾ ਸੀਗਾ, ਤਾਂ ਉਹਨਾਂ ਨੇ ਵੀ ਨਕਲੀ ਇੰਜੈਕਸ਼ਨ ਲਾਏ ਤੇ ਜਿਨ੍ਹਾਂ ਚੋਂ ਕਈ ਮੌਤਾਂ ਹੋਈਆਂ। ਤਾਂ ਉਹ ਜਿਹੜਾ ਸਰਬਜੀਤ ਮੋਖਾ ਦਰਅਸਲ ਉਹ ਵਿਸ਼ਵ ਹਿੰਦੂ ਪਰਿਸ਼ਦ ਦਾ ਨੇਤਾ ਨਿਕਲਿਆ। ਤਾਂ ਕਨੈਕਸ਼ਨ ਕਿੱਥੋਂ ਜੁੜਦੇ ਆ ਹਿਸਾਬ ਲਾ ਲਓ ਤੁਸੀਂ। ਕੱਲ ਆਪਾਂ ਇਹ ਵੀ ਗੱਲ ਕੀਤੀ ਸੀਗੀ ਕਿ RSS ਵਾਲੇ ਕਹਿੰਦੇ ਪਏ ਆ ਕਿ ਅਸੀਂ ਲੋਕਾਂ ਨੂੰ ਡਰ ਤੋਂ ਮੁਕਤ ਕਰਨ ਵਾਸਤੇ, ਭੈ ਤੋਂ ਮੁਕਤ ਕਰਨ ਵਾਸਤੇ, ਸਕਾਰਾਤਮਕ ਤੇ ਰਚਨਾਤਮਕ ਊਰਜਾ ਭਰਨ ਵਾਸਤੇ ਅਸੀਂ ਅੰਦੋਲਨ ਕਰਾਂਗੇ ਜਾਂ ਗੱਲਾਂ ਕਰਾਂਗੇ ਜਾਂ ਲਹਿਰ ਛੇੜਾਂਗੇ, ਕੁਛ ਵੀ ਆ ਲਾ ਲਓ। ਤੇ ਆਹ ਤੁਸੀਂ ਦੇਖ ਲਓ ਕਿ ਕੀ ਕਰਦੇ ਫਿਰਦੇ ਆ। ਜੇ ਆਪਾਂ ਦੇਖੀਏ ਗੁਜਰਾਤ, ਸੌਰੀ ਮੈਂ ਰਾਜਸਥਾਨ ਕਹਿਣ ਲੱਗਾ ਸੀ ਕਿ ਗੁਜਰਾਤ ਤੋਂ ਕਨੈਕਸ਼ਨ ਜੁੜਦਾ। ਵੈਸੇ ਅੱਜ ਕੱਲ੍ਹ ਗੁਜਰਾਤ ਬਹੁਤ ਸੁਰਖੀਆਂ ਚ ਰਹਿੰਦਾ, ਤੁਹਾਨੂੰ ਪਤਾ ਹੀ ਆ। ਤਾਂ ਉੱਥੋਂ ਜੁੜ ਕੇ ਕਿੱਥੋਂ ਤੱਕ, ਮਤਲਬ ਕਿ ਆਹ ਕੰਮ ਕਰਦੇ ਹੋ ਤੁਸੀਂ, ਆਪਦਾ ਦੇ ਅਫਸਰ ਜਿਹੜਾ ਉਹ ਲੱਭਦੇ ਹੋ ਤੁਸੀਂ। ਬਹੁਤ ਸ਼ਰਮਨਾਕ ਗੱਲ ਆ, ਬਹੁਤ ਹੀ ਸ਼ਰਮਨਾਕ ਗੱਲ ਆ ਕਿ ਇਹਨਾਂ ਦੇ ਬੰਦੇ ਜਿਹੜੇ ਆ ਉਹ ਇਸ ਵੇਲੇ ਵਿਪਤਾ ਦੀ ਘੜੀ ਦੇ ਵਿੱਚ ਵੀ ਦਾਲ ਆਉਣੋਂ ਬਾਜ਼ ਨਹੀਂ ਆਉਂਦੇ। ਮੈਂ ਕੁਛ ਖਬਰਾਂ ਜਿਹੜੀਆਂ ਉਹ ਹੋਰ ਦੱਸ ਦਿੰਦਾ ਜਿਹੜੀਆਂ ਮੇਨ ਨੇ। ਸਭ ਤੋਂ ਵੱਡੀ ਤੇ ਖਬਰ ਇਹ ਆ ਰਹੀ ਆ ਰਾਜਕਰਨਵੀਰ ਸਿੰਘ ਜੀ ਕਿ G7 ਦਾ ਜਿਹੜਾ ਸੰਮੇਲਨ ਹੋ ਰਿਹਾ, G7 ਦੇ ਉਸ ਸੰਮੇਲਨ ਦੇ ਵਿੱਚ ਨਰਿੰਦਰ ਮੋਦੀ ਇਨਵਾਈਟਡ ਸਨ। ਨਰਿੰਦਰ ਮੋਦੀ ਦਾ ਕਹਿੰਦੇ ਆ ਕਿ ਹੁਣ ਉਹ ਜਿਹੜਾ ਦੌਰਾ ਉਹ ਰੱਦ ਹੋ ਗਿਆ। ਇਹ ਬਹੁਤ ਵੱਡੀ ਖਬਰ ਆ। ਤੁਹਾਨੂੰ ਯਾਦ ਹੋਣਾ ਜੈ ਸ਼ੰਕਰ ਗਏ ਸਨ ਬੀਤੇ ਦਿਨੀ, ਉਹਨਾਂ ਦਾ ਡੈਲੀਗੇਸ਼ਨ ਜਿਹੜਾ ਗਿਆ ਸੀ ਉਹਦੇ ਵਿੱਚੋਂ 2 ਬੰਦੇ ਪੋਜ਼ਿਟਿਵ ਪਾਏ ਗਏ ਸੀ। ਇਹਨਾਂ ਦੇ ਜਿਹੜੇ ਆਪਣੇ ਹੈਗੇ ਆ MP ਸੁਬਰਾਮਨੀਅਮ ਸਵਾਮੀ, ਉਹਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ ਜੈ ਸ਼ੰਕਰ ਨੂੰ ਇਸ ਟਾਈਮ ਤਾੜਿਆ ਹੋਇਆ ਕੁਆਰੰਟੀਨ 'ਚ, ਤੇ ਵੇਟਰਾਂ ਵਰਗੇ ਉਹਨੂੰ ਕੱਪੜੇ ਪਵਾਏ। ਤੁਹਾਡੇ ਬਾਹਰ ਇੱਧਰ ਸ਼ਾਇਦ ਕੋਈ ਕੁਆਰੰਟੀਨ ਇਸ ਤਰ੍ਹਾਂ ਕਰਦੇ ਹੋਣੇ ਆ, ਤੇ ਕਹਿੰਦੇ ਵੀ ਕੱਪੜੇ ਵੀ ਉਹਦੇ ਲਵਾਏ ਹੋਏ। ਐਸੀਆਂ ਗੱਲਾਂ ਦੇਖਣ ਨੂੰ ਮਿਲੀਆਂ ਸੀਗੀਆਂ। ਇਸ ਚੀਜ਼ ਨੂੰ ਇਸ ਚੀਜ਼ ਨਾਲ ਵੀ ਜੋੜਿਆ ਜਾ ਸਕਦਾ ਆ, ਕਿਉਂਕਿ ਹਾਲ ਦੀ ਘੜੀ ਇਹਨਾਂ ਨੇ ਜੋ ਤਰਕ ਦਿੱਤਾ ਵਾ ਉਹ ਤਾਂ ਇਹੋ ਹੀ ਆ ਕਿ ਇਸ ਟਾਈਮ ਜੀ ਕਰੋਨਾ ਦੇ ਹਾਲਾਤ ਜਿਹੜੇ ਇਜਾਜ਼ਤ ਨਹੀਂ ਦਿੰਦੇ ਕਿ ਪ੍ਰਧਾਨ ਮੰਤਰੀ ਕਿਸੇ ਵਿਜ਼ਿਟ ਤੇ ਜਾਣ। ਠੀਕ ਆ, ਪਰ ਮੇਰੇ ਖਿਆਲ ਦੇ ਨਾਲ ਜਿਹੜੀ ਫਜ਼ੀਅਤ ਹੋਈ ਆ ਨਾ ਕਿਤੇ ਉਹ ਵੀ ਇੱਕ ਕਾਰਕ ਹੋ ਸਕਦਾ। ਜਾਂ ਜੋ ਤੁਹਾਨੂੰ ਪਤਾ ਹੀ ਆ ਕਿ ਸੀਰਮ ਇੰਸਟੀਚਿਊਟ ਦਾ ਆਧਾਰ ਪੂਨਾਵਾਲਾ ਜਿਸ ਤਰੀਕੇ ਨਾਲ UK 'ਚ ਬੈਠਾ ਹੈ, ਉਹ ਵੀ ਕਿਤੇ ਨਾ ਕਿਤੇ ਕਹਿ ਲਓ ਕਿ ਥੋੜ੍ਹਾ ਜਿਹਾ ਬੋਰਿਸ ਜੌਨਸਨ ਤੇ ਬਹੁਤ ਜ਼ਿਆਦਾ ਪ੍ਰਧਾਨ ਮੰਤਰੀ ਯਕੀਨ ਕਰ ਰਿਹਾ ਸੀ, ਉਹਨੂੰ ਕੁਆਡ ਦਾ ਹਿੱਸਾ ਬਣਾਉਣ ਨੂੰ ਫਿਰਦਾ ਸੀ, ਪਰ ਉਹ ਤਾਂ ਯੂਰਪ ਯੂਨੀਅਨ ਦਾ ਨਹੀਂ ਸਕਾ ਹੋਇਆ, ਤੁਹਾਨੂੰ ਪਤਾ ਹੀ ਆ। ਤਾਂ ਉਹਨੇ ਇੱਧਰ ਤੇ ਹੋਣਾ ਹੀ ਕੀ ਸੀਗਾ। ਥੋੜ੍ਹੀ ਜਿਹੀ ਉੱਧਰੋਂ ਵੀ ਕਿਸੇ ਨਾ ਕਿਸੇ ਪੱਖ ਤੋਂ, ਜੀਓ ਪੋਲੀਟਿਕਸ ਦੇ ਪੱਖ ਤੋਂ ਦੇਖਦੇ ਹਾਂ ਤਾਂ ਹੋ ਸਕਦੀ ਹੈ ਸੰਭਾਵਨਾ, ਪਰ ਇਹ ਵੱਡੀ ਖਬਰ ਹੈ ਇਸ ਵੇਲੇ ਦੀ। ਦੂਜੇ ਪਾਸੇ ਜੇ ਗੱਲ ਕਰੀਏ WHO ਦੀ, ਤਾਂ ਉਹਨਾਂ ਨੇ ਦਾਅਵਾ ਕੀਤਾ ਵਾ ਕਿ ਭਾਰਤ 'ਚ ਕਹਿਰ ਢਾਰਿਆ ਕਰੋਨਾ ਦਾ ਟ੍ਰਿਪਲ ਮਿਊਟੈਂਟ ਪੂਰੀ ਦੁਨੀਆ ਲਈ ਖਤਰਾ ਹੈ। ਮਤਲਬ ਕਿ ਪੂਰੇ ਸੰਸਾਰ ਵਾਸਤੇ ਹੀ ਖਤਰਾ ਸਾਬਤ ਹੋ ਰਿਹਾ, ਕਿਉਂਕਿ ਟ੍ਰਿਪਲ ਮਿਊਟੈਂਟ ਆ। ਤੁਸੀਂ ਸਮਝ ਰਹੇ ਹੋ ਕਿ ਬਹੁਤ ਆਸਾਨੀ ਨਾਲ ਇੱਕ ਵੈਕਸੀਨ ਨੂੰ ਗੱਚਾ ਦੇ ਸਕਦਾ ਹੈ। ਮਤਲਬ ਕਿ ਜੋ ਤੁਸੀਂ ਵੈਕਸੀਨ ਡਰਾਈਵ ਕਰੋਗੇ ਵੀ ਇੱਕ ਮੁਲਕ ਦੇ ਵਿੱਚ, ਤਾਂ ਉਸ ਵੈਕਸੀਨੇਸ਼ਨ ਡਰਾਈਵ ਨੂੰ ਗੱਚਾ ਦੇ ਸਕਦਾ ਹੈ। ਇਹ ਇੱਕ ਖਤਰਾ ਹੀ ਹੈ। ਔਰ ਜਦ ਤੱਕ ਇੰਡੀਆ ਵਰਗੇ ਮੁਲਕ ਦੇ ਵਿੱਚ ਸਫਾਇਆ ਨਹੀਂ ਹੁੰਦਾ ਕਰੋਨਾ ਦਾ, ਤਦ ਤੱਕ ਸਾਰੇ ਸੰਸਾਰ ਨੂੰ ਖਤਰਾ ਬਣਿਆ ਹੀ ਰਹੇਗਾ। ਇਹ ਸਭ ਨੂੰ ਪਤਾ ਹੀ ਆ। ਖੈਰ ਟਵਿੱਟਰ ਨੇ ਵੀ ਅੱਜ ਖਾਸੀ ਵੱਡੀ ਰਕਮ ਦਿੱਤੀ ਹੈ, $15 ਮਿਲੀਅਨ ਜਿਹੜੇ ਆ ਉਹ ਇਮਦਾਦ ਵਾਸਤੇ ਨਾ ਦੇਣ ਦਾ ਐਲਾਨ ਕੀਤਾ। ਉਹਦਾ ਇੰਡੀਆ ਵਾਸਤੇ ਰਾਹਤ ਦੀ ਖਬਰ ਇਹ ਆ ਕਿ ਕੇਸ ਜਿਹੜੇ ਆ ਉਹ ਘਟ ਗਏ ਆ ਇੰਡੀਆ ਦੇ ਵਿੱਚ। ਮੇਰੇ ਖਿਆਲ ਦੇ ਨਾਲ ਗੁਜ਼ਸ਼ਤਾ ਦਿਨ
3,29,942 ਆਏ ਆ, ਜਿਹੜੇ ਕਿ ਪਹਿਲਾਂ 4 ਲੱਖ ਤੋਂ ਟੱਪ ਗਏ ਸੀ। 4,06,000-7,000 ਮੈਨੂੰ ਯਾਦ ਆ, ਉਹ ਵੱਧ ਹੋਣ ਕਿਸੇ ਦਿਨ ਤਾਂ ਮੈਨੂੰ ਪਤਾ ਨਹੀਂ ਹੈ, ਮੈਨੂੰ ਚੇਤਾ ਨਹੀਂ ਹੈ। ਤਾਂ ਇਹ ਇੱਕ ਕਹਿ ਲਓ ਕਿ ਸੁਖਦ ਖਬਰ ਆ। ਰਿਕਵਰੀ ਜ਼ਿਆਦਾ ਹੋ ਰਹੀ ਆ, ਮਤਲਬ ਕਿ ਜਿੰਨੇ ਕੇਸ ਆ ਰਹੇ ਆ, ਓਵਰਆਲ ਰਿਕਵਰੀ ਜਿਹੜੀ ਆ ਜ਼ਿਆਦਾ ਆ। ਰਿਕਵਰੀ ਤਾਂ ਵੈਸੇ ਜੇ ਤੁਸੀਂ ਦੇਖੋਗੇ ਤਾਂ ਤਕਰੀਬਨ 90 ਬੰਦੇ ਰਿਕਵਰ ਹੋ ਹੀ ਰਹੇ ਆ। 10 ਦੇ ਵਿੱਚੋਂ ਜਾਂ ਕ੍ਰਿਟੀਕਲ ਹੁੰਦੇ ਆ, ਜਿਹੜੇ ਵਿਚਾਰੇ ਵੈਂਟੀਲੇਟਰ ਵਗੈਰਾ ਤੇ ਜਾਂਦੇ ਆ, ਜਿਨ੍ਹਾਂ ਦੇ ਵਿੱਚੋਂ 1-2% ਕਹਿ ਲਓ ਕਿ ਚਲੇ ਵੀ ਜਾਂਦੇ ਆ ਸੰਸਾਰ ਤੋਂ। ਖੈਰ ਦੇਖਦੇ ਆ ਕਿ ਇਹ ਰਿਕਵਰੀ ਰੇਟ ਹੋਰ ਕਦੋਂ ਕੁ ਤੱਕ ਅੱਗੇ ਵੱਧਦੀ ਆ, ਇਹ ਕੇਸ ਕਿੰਨੇ ਕੁ ਘਟਦੇ। ਹਾਲਾਂਕਿ ਇੱਕ ਪੱਖ ਵੀ ਰੱਖਿਆ ਜਾ ਰਿਹਾ ਕਿ ਟੈਸਟਿੰਗ ਘਟਾ ਦਿੱਤੀ ਗਈ ਆ ਕੁਝ ਸੂਬਿਆਂ ਵੱਲੋਂ, ਤਾਂ ਕਿ ਅੰਕੜੇ ਜਿਹੜੇ ਆ ਉਹ ਬਦਨਾਮ ਨਾ ਕਰਨ। ਪਰ ਪੰਜਾਬ ਆਪਣੇ ਜਿਹੜੇ ਅੰਕੜੇ ਆ ਉਹ ਇਸ ਤਰ੍ਹਾਂ ਵਧਾ ਰਿਹਾ ਕਿ ਟੈਸਟਿੰਗ ਉਹਨਾਂ ਦੀ ਹੋ ਰਹੀ ਆ, ਪੂਰੀ ਟੈਸਟਿੰਗ ਠੀਕ ਆ, ਟੈਸਟਿੰਗ ਦੀ ਉਹਨਾਂ ਨੇ ਘਟਾਈ ਪੰਜਾਬ ਵਾਲਿਆਂ ਨੇ। ਸੋ ਇਸ ਕਰਕੇ ਥੋੜੇ ਜਿਹੇ ਪੰਜਾਬ ਦੇ ਅੰਕੜੇ ਜਿਹੜੇ ਆ ਉਹ ਡਰਾਵਨੇ ਆ। ਉੱਦਾਂ ਪੰਜਾਬ ਦੀ ਜੇ ਦੇਖੀਏ ਹਾਲਤ ਠੀਕ ਆ, ਮੌਤਾਂ ਤੇ ਹੋ ਰਹੀਆਂ ਨੇ, ਪਰੰਤੂ ਚਿੰਤਾ ਵਾਲੀ ਗੱਲ ਹੈ ਕਿ ਬੁਖਾਰ ਵਾਇਰਲ ਜਿੱਦਾਂ ਦੀਆਂ ਹੁੰਦੀਆਂ ਇਹ ਸਿੰਪਟਮ ਜਿਹੜੇ ਹੈਗੇ ਆ, ਇਹ ਪਿੰਡਾਂ 'ਚ ਜ਼ਰੂਰ ਹੋ ਗਏ ਆ। ਬਹੁਤ ਸਾਰੇ ਪਿੰਡਾਂ 'ਚ ਜੇ ਤੁਸੀਂ ਦੇਖੋਗੇ ਨਾ, ਤੇ ਲੋਕਾਂ ਨੂੰ ਵੈਸੇ ਪਿੰਡਾਂ ਵਾਲੇ ਤੁਹਾਨੂੰ ਪਤਾ ਚੀੜੇ ਹੁੰਦੇ, ਥੋੜੇ ਜਿਹੇ ਹਸਪਤਾਲ ਜਾਣ ਤੋਂ ਵੀ ਡਰ ਰਹੇ ਨੇ। ਤਾਂ ਪਰ ਪਿੰਡਾਂ ਦੇ ਵਿੱਚ ਵਾਇਰਲ ਬੁਖਾਰ ਜਾਂ ਇਹੋ ਜਿਹੀਆਂ ਸ਼ਿਕਾਇਤਾਂ ਜ਼ਰੂਰ ਹੈਗੀਆਂ। ਹੁਣ ਸਾਰਿਆਂ ਦੀ ਟੈਸਟਿੰਗ ਜਿਹੜੀ ਆ ਸੰਭਵ ਵੀ ਨਹੀਂ, ਪਰ ਟੈਸਟਿੰਗ ਇਹਨਾਂ ਨੇ ਵਧਾਈ ਆ, ਕੁਝ ਰਾਜਾਂ ਨੇ ਘਟਾਈ ਆ। ਦੂਸਰੇ ਪਾਸੇ ਵੱਡੀ ਗੱਲ ਜਿਹੜੀ ਆ ਉਹ ਅੱਜ ਸਿਹਤ ਸੈਕਟਰੀ ਆ, ਜਿਹੜੇ ਸਾਡੇ ਸੈਂਟਰਲ ਕਹਿ ਲਓ ਸਿਹਤ ਸੈਕਟਰੀ ਆ ਜਿਹੜੇ, ਉਹਨਾਂ ਨੇ ਕਿਹਾ ਕਿ ਪਹਿਲੀ ਖੁਰਾਕ ਲੈ ਚੁੱਕੇ ਲਾਭਪਾਤਰੀਆਂ ਨੂੰ ਦੂਜੀ ਖੁਰਾਕ ਲਈ ਤਰਜੀਹ ਦਿੱਤੀ ਜਾਵੇ। ਮਤਲਬ ਕਿ ਜੋ ਪਹਿਲਾਂ ਲੈ ਚੁੱਕੇ ਆ ਉਹਨਾਂ ਨੂੰ ਦੂਜੀ ਖੁਰਾਕ ਜਿਹੜੀ ਆ ਪ੍ਰਾਇਓਰਟੀ ਤੇ ਦਿੱਤੀ ਜਾਵੇ। ਪਰ ਇਹ ਲੀਓ ਲੱਥ ਚੁੱਕੀ ਆ ਵੈਕਸੀਨੇਸ਼ਨ ਡਰਾਈਵ ਇੰਡੀਆ ਦੀ ਇਸ ਟਾਈਮ, ਕਿਉਂਕਿ ਲੜ ਰਹੇ ਨੇ ਆਪਸ ਦੇ ਵਿੱਚ ਕਾਂਗਰਸੀ ਭਾਜਪਾ ਵਾਲੇ। ਇਸ ਤੋਂ ਇਲਾਵਾ ਇਹਨਾਂ ਨੇ ਰਾਜਾਂ ਤੇ ਸਾਰੀ ਭੂਮਿਕਾ ਜਿਹੜੀ ਪਾ ਦਿੱਤੀ ਕਿ ਤੁਸੀਂ ਅਦਾ ਕਰੋ। ਔਰ ਵੇਖੋ ਕਮਾਲ ਦੀ ਗੱਲ ਆ ਕਿ ਯੂਪੀ ਤੇ ਇੱਕ ਸਟੇਟ ਹੋਰ ਨੇ ਗਲੋਬਲ ਟੈਂਡਰ ਕੱਢਣੇ ਨੇ। ਗਲੋਬਲ ਟੈਂਡਰ ਇਸ ਕਰਕੇ ਨਹੀਂ ਕੱਢੇ ਜਾ ਸਕਦੇ ਕਿਉਂਕਿ ਇਹਨਾਂ ਨੇ ਪਹਿਲਾਂ ਇਹ ਮਤਲਬ ਕਿ ਸਾਰੀ ਪ੍ਰਕਿਰਿਆ ਜਿਹੜੀ ਆਪਣੇ ਹੱਥ 'ਚ ਲੈ ਲਈ ਸੀ, ਤੇ ਉਹਨੂੰ ਹਾਲੇ ਇਹਨਾਂ ਨੇ ਕਹਿ ਲਓ ਕਿ ਡੀਸੈਂਟਰਲਾਈਜ਼ ਨਹੀਂ ਕੀਤਾ। ਦੇਖ ਲਓ ਕਿੰਨਾ ਇਹ ਅਵੇਸਲਾਪਣ ਦਿਖਾ ਕੇ ਚੱਲ ਰਹੇ ਆ ਕਿ ਜੇ ਤੁਸੀਂ ਸਟੇਟਾਂ ਤੇ ਪਾਈ ਦਿੱਤੀ ਹੈ ਤਾਂ ਘੱਟੋ ਘੱਟ ਉਹਨਾਂ ਨੂੰ ਗਲੋਬਲ ਟੈਂਡਰਿੰਗ ਤਾਂ ਕਰਨ ਦਿਓ, ਕਿਉਂਕਿ ਇਸ ਟਾਈਮ ਬਹੁਤ ਹੈਗੀਆਂ ਨਾ ਵੈਕਸੀਨਾਂ, ਇੱਕ ਤਾਂ ਹੈ ਨਹੀਂ ਗੀ। ਤਾਂ ਤੁਸੀਂ ਸੰਸਾਰ ਭਰ 'ਚੋਂ ਟੈਂਡਰ ਲੈ ਸਕਦੇ ਹੋ, ਜਿਹੜੀ ਤੁਹਾਨੂੰ ਸਸਤੀ ਬਣਦੀ ਆਵਾਜ਼ ਬਣਦੀ ਹੈ ਤੁਸੀਂ ਉਹਦੀ ਟਿਕ ਕਰ ਦਿਓ ਕਿ ਹਾਂ ਭਾਈ ਸਾਨੂੰ ਇਹ ਚਾਹੀਦੀ ਹੈ। ਤਾਂ ਉਹ ਨਹੀਂ ਕਰ ਰਹੇ। ਕੀ ਤੁਹਾਨੂੰ ਦੁੱਖ ਦੱਸੀਏ ਕਿ ਇਸ ਟਾਈਮ ਇੰਨਾ ਜ਼ਿਆਦਾ ਢਿੱਲ ਮੁੱਲ ਵਾਲਾ ਰਵੱਈਆ ਕਿ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਗੁੱਸਾ ਹੈ। ਦੂਜੀ ਗੱਲ ਜਿਹੜੀ ਅੱਜ ਵੱਡੀ ਗੱਲ ਆ, ਸਿਹਤ ਮੰਤਰਾਲੇ ਨੇ ਕਿਹਾ ਕਿ ਹੁਣ ਜਿਵੇਂ ਆਪਾਂ ਇੰਟਰਸਟੇਟ ਐਂਟਰੀ ਕਰਦੇ ਹਾਂ, ਜਿਵੇਂ ਮੰਨ ਲਓ ਹਰਿਆਣੇ 'ਚੋਂ ਇੱਧਰ ਨੂੰ ਆਪਾਂ ਵੜਦੇ ਹਾਂ, ਤਾਂ RT-PCR ਟੈਸਟ ਕੋਈ ਜ਼ਰੂਰੀ ਨਹੀਂ ਹੈ। ਤਾਂ ਮੈਨੂੰ ਇਹ ਸੰਕੇਤ ਮਿਲਦਾ ਕਿ ਜਿਹੜੀ ਇਹਨਾਂ ਨੇ ਇਹ ਰੋਕ ਹਟਾਈ ਆ, ਆਉਣ ਵਾਲੇ ਦਿਨਾਂ 'ਚ ਜਿਹੜੇ ਕੇਸ ਘਟੇ ਆ, ਇੰਡੀਆ ਦੇ ਵਿੱਚ ਕੇਸਾਂ 'ਚ ਗਿਰਾਵਟ ਆਏਗੀ। ਕੇਸਾਂ 'ਚ ਗਿਰਾਵਟ ਜ਼ਰੂਰ ਆਏਗੀ। ਜਿਹੜਾ ਇਹਨਾਂ ਨੇ ਕਿਹਾ ਨਾ ਕਿ RT-PCR ਟੈਸਟ ਘਟਿਆ, ਬਾਕੀ ਵੇਖੋ ਆਪਾਂ ਗਲਤ ਵੀ ਸਾਬਤ ਹੋ ਸਕਦੇ, ਪਰ ਮੇਰਾ ਅੰਦਾਜ਼ਾ ਜਿਹਾ ਜ਼ਰੂਰ ਆ ਕਿ ਇੱਕ ਪਾਸੇ ਕੇਸ ਘਟ ਰਹੇ, ਦੂਸਰੇ ਪਾਸੇ ਇਹਨਾਂ ਨੇ ਰਾਇਤ ਦੇ ਦਿੱਤੀ ਆ। ਖੈਰ ਇੱਧਰ ਜੇ ਆਪਾਂ ਦੇਖੀਏ ਰਾਹੁਲ ਗਾਂਧੀ ਨੇ ਵੀ ਤੰਜ਼ ਕੱਸਿਆ ਅੱਜ, ਕਹਿੰਦਾ ਕਿ ਨਦੀਆਂ 'ਚ ਲਾਸ਼ਾਂ ਲੈ ਰਹੀਆਂ ਨੇ ਤੇ ਪ੍ਰਧਾਨ ਮੰਤਰੀ ਨੂੰ ਸਿਰਫ ਸੈਂਟਰਲ ਵਿਸਤਾ ਹੀ ਦੀਦਾ ਹੈ। ਦੇਖੋ ਇਹਦੇ ਵਿੱਚ ਕੀ ਆ ਕਿ ਇੱਕ ਭਿਆਨਕ ਮੰਜ਼ਰ ਆ ਜਿਹੜਾ ਤੁਸੀਂ ਦੇਖਿਆ ਹੋਣਾ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਗੰਗਾ ਤੇ ਜਮਨਾ ਦੇ ਵਿੱਚ ਮਨੁੱਖੀ ਦੇਹਾਂ ਜਿਹੜੀਆਂ ਉਹਨਾਂ ਨੂੰ ਇੱਲਾ ਗਿਰਦਾ ਕੁੱਤੇ ਕਾਂ ਨੋਚ ਰਹੇ ਨੇ। ਤੇ ਇਹ ਗਾ ਉੱਥੇ ਬਿਹਾਰ ਦੇ ਵਿੱਚ ਜਾਂਦਿਆਂ ਛੋਟੀ ਜਿਹੀ ਨਦੀ ਰਹਿ ਜਾਂਦੀ ਆ, ਉੱਥੇ ਇੱਕ ਥਾਂ ਤੇ 71 ਲਾਸ਼ਾਂ ਇਕੱਠੀਆਂ ਹੋ ਗਈਆਂ। ਹੁਣ ਇਹ ਤਾਂ ਬਿਹਾਰ ਵਾਲੇ ਕਹਿੰਦੇ ਕਿ ਦੇਖੋ ਯੂਪੀ ਵਾਲਿਆਂ ਨੇ ਰੋੜ ਦਿੱਤੀਆਂ ਪਿਛਾਂ ਤੋਂ, ਤੇ ਜਿਹੜੇ ਯੂਪੀ ਵਾਲੇ ਕਹਿੰਦੇ ਕਿ ਨਹੀਂ ਇੱਥੋਂ ਹੀ ਇਹਦੇ ਜਿਹੜੇ ਮਰੇ ਆ ਬੰਦੇ, ਇਹਨਾਂ ਨੇ ਉਹ ਮਤਲਬ ਕਿ ਸਾਰਾ ਕੁਛ ਹੈ ਜਿਹੜਾ ਉਹ ਇੱਥੋਂ ਹੀ ਕਰ ਦਿੱਤਾ। ਹੁਣ ਜੇ ਦੇਖੋ ਗੱਲ ਇਹ ਆ ਕਿ ਜੇ ਆਪਾਂ ਰਾਹ ਦੇਖਦੇ ਕਾਨਪੁਰ ਤੋਂ ਉਨਾਬ ਜਿਹੜਾ ਜਾਂਦਾ ਗੰਗਾ ਘਾਟ ਪੈਂਦਾ ਜਿਹੜਾ ਸ਼ੁਕਲਾਗੰਜ, ਹੁਣ ਉੱਥੇ ਵੀ ਇੱਕ ਸਮੱਸਿਆ ਤੇ ਹੈ। ਸਮੱਸਿਆ ਕੀ ਆ ਕਿ ਬਹੁਤ ਸਾਰੇ ਲੋਕ ਜਿਹੜੇ ਦੱਸਦੇ ਆ ਕਿ ਉਹ ਜਿਵੇਂ ਮਤਲਬ ਕਿ ਉੱਥੇ ਖਿਚੜੀ ਜਾਂ ਮੱਸਿਆ ਦਾ ਕੋਈ ਆਉਂਦਾ ਨਾ ਮਤਲਬ ਕਿ ਦਿਹਾੜਾ, ਤਾਂ ਉਸ ਥਾਂ ਤੇ ਬਹੁਤ ਜ਼ਿਆਦਾ ਉੱਥੇ ਲੋਕਾਂ ਦਾ ਇਕੱਠ ਹੁੰਦਾ, ਨਹਾਉਂਦੇ ਨੇ ਉੱਥੇ ਜਾ ਕੇ ਇਸ਼ਨਾਨ ਕਰਦੇ ਨੇ। ਤਾਂ ਉੱਥੇ ਕੀ ਹੈ ਕਿ ਹੁਣ ਜਿਵੇਂ ਪਾਣੀ ਲੱਥ ਗਿਆ ਇਹਨਾਂ ਦਿਨਾਂ 'ਚ, ਤੁਹਾਨੂੰ ਪਤਾ ਮਾਨਸੂਨ ਹੈ ਨਹੀਂ ਗਾ, ਤਾਂ ਉੱਥੋਂ ਇੱਕ ਮੈਨੂੰ ਸੱਜਣ ਦੱਸ ਰਿਹਾ ਸੀਗਾ ਕਿ ਉੱਥੇ ਜਾ ਕੇ ਲੋਕ ਲਾਸ਼ਾਂ ਦਫਨਾ ਰਹੇ ਨੇ, ਮਤਲਬ ਕਿ ਲੂਣ ਪਾ ਦਿੰਦੇ ਨੇ
ਉੱਤੇ ਲਾਸ਼ਾਂ ਜਿਵੇਂ ਕਿਉਂਕਿ ਪੋਲੀ ਰੇਤ ਹੁੰਦੀ ਆ ਕਿਨਾਰਿਆਂ ਤੇ, ਉੱਥੇ ਨੱਪ ਰਹੇ ਨੇ। ਪਰ ਉਹ ਕਹਿ ਰਿਹਾ ਸੀਗਾ ਕਿ ਜਿਵੇਂ ਹੀ ਮੰਨ ਲਓ ਹੋਰ 10 ਦਿਨਾਂ ਨੂੰ 15 ਦਿਨ ਨੂੰ ਇਹ ਨਦੀਆਂ ਚੜ੍ਹਨਗੀਆਂ, ਮੀਂਹ ਪੈਣੇ ਸਟਾਰਟ ਹੋਣਗੇ, ਤਾਂ ਉਹ ਸਰੀਰ ਗਲੇ ਨਹੀਂ ਹੋਣਗੇ, ਉਹ ਬਾਹਰ ਆ ਜਾਣਗੇ। ਇਹ ਆਉਣ ਵਾਲੇ ਸਮੇਂ ਦਾ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦਾ ਇੱਕ ਮੰਜ਼ਰ ਸਾਡੇ ਸਾਹਮਣੇ ਘੁੰਮਦਾ ਕਿ ਆਉਣ ਵਾਲੇ ਦਿਨਾਂ 'ਚ ਕੀ ਹੋ ਸਕਦਾ ਵਾ। ਹਾਲਾਂਕਿ ਇਹ ਵੀ ਦੇਖੋ ਤੁਸੀਂ ਕਿ ਹਿੰਦੂ ਭਾਈਚਾਰੇ ਦੇ ਜ਼ਿਆਦਾਤਰ ਲੋਕ ਨੇ ਮਰਨ ਵਾਲੇ, ਪਰ ਉਹਨਾਂ ਨੂੰ ਹੁਣ ਮਜਬੂਰੀ 'ਚ ਦਫਨਾਇਆ ਜਾ ਰਿਹਾ ਜਾਂ ਵਹਾਇਆ ਜਾ ਰਿਹਾ। ਇਹ ਦੇਖ ਲਓ, ਤੁਸੀਂ ਆਪ ਹੀ ਕਲਪਨਾ ਕਰ ਲਓ ਕਿ ਕਿਸ ਤਰ੍ਹਾਂ ਦਾ ਭੈੜਾ ਮੰਜ਼ਰ ਚੱਲ ਰਿਹਾ ਹੈ ਉਰੇ। ਦੂਜੀ ਗੱਲ ਜਿਹੜੀ ਹੈ ਉਹ ਆਪਾਂ ਜੇ ਅੱਗੇ ਕਰੀਏ ਤਾਂ ਇੱਕ ਬਿਹਾਰ ਤੋਂ ਬੜੀ ਡਰਾਉਣ ਵਾਲੀ ਖਬਰ ਆਈ ਹੈ। ਉੱਥੇ ਇੱਕ ਲੜਕੀ ਆ, ਨੌਜਵਾਨੀ ਆ, ਜਿਹਦਾ ਪਤੀ ਗੁਜ਼ਰ ਗਿਆ, ਤੇ ਉਹਨੇ ਕਿਹਾ ਕਿ ਸਾਰਾ ਕੁਝ ਪਹਿਲਾਂ ਤਾਂ ਸਾਨੂੰ ਆਰਥਿਕ ਤੌਰ ਤੇ ਬਹੁਤ ਜ਼ਿਆਦਾ ਛਿੱਲਿਆ ਗਿਆ, ਇੱਥੋਂ ਤੱਕ ਕਿ ਇੱਕ ਮਤਲਬ ਕਿ ਜਿਹੜਾ ਉੱਥੇ ਸੀਗਾ ਮੈਡੀਕਲ ਸਟਾਫ ਦਾ ਹੀ ਬੰਦਾ, ਉਹਨੇ ਮੇਰੇ ਪਤੀ ਦੇ ਸਾਹਮਣੇ ਮੇਰਾ ਦੁਪੱਟਾ ਖਿੱਚ ਲਿਆ, ਮੇਰੇ ਲੱਕ ਨੂੰ ਹੱਥ ਪਾ ਲਿਆ। ਸੱਸ ਵੀ ਸ਼ਾਇਦ ਉਹਦੀ ਉੱਥੇ, ਮਾਤਾ ਵੀ ਉਹਦੀ ਉੱਥੇ ਦਾਖਲ ਸੀਗੀ। ਤਾਂ ਕਹਿਣ ਦਾ ਭਾਵ ਇਹ ਆ ਕਿ ਉਹ ਕਹਿੰਦੀ ਕਿ ਮੈਨੂੰ ਫਿਰ ਵੀ ਮਜਬੂਰੀ 'ਚ ਚੁੱਪ ਰਹਿਣਾ ਪਿਆ, ਕਿਉਂਕਿ ਉੱਥੇ ਦੇਖ ਰਹੇ ਸਾਂ ਕਿ ਕਿਸ ਤਰ੍ਹਾਂ ਬੰਦੇ ਮਰ ਰਹੇ ਨੇ, ਆਕਸੀਜਨ ਖੋਣੋ, ਅਵੇਸਲੇਪਨ ਖੋਣੋ, ਕੋਤਾਹੀਆਂ ਖੋਣੋ, ਤੇ ਚੁੱਪ ਰਹਿਣਾ ਪਿਆ। ਜਦੋਂ ਡੈਥ ਹੋ ਗਈ ਉਸ ਤੋਂ ਬਾਅਦ ਉਹਦਾ ਅੰਦਰ ਦਾ ਜਿਹੜਾ ਕਹਿ ਲਓ ਜਵਾਰ ਭਾਟਾ ਸੀਗਾ ਉਹ ਫੁੱਟ ਗਿਆ ਕਿ ਆਹ ਕੁਛ ਹੋ ਰਿਹਾ ਹਸਪਤਾਲਾਂ ਦੇ ਵਿੱਚ। ਦੇਖੋ ਕਿੱਡੀ ਦਰਦਨਾਕ ਗੱਲ ਆ ਕਿ ਸਾਰਾ ਕੁਝ ਗਵਾ ਕੇ ਆਪਣਾ ਪਤੀ ਵੀ ਗਵਾ ਲਿਆ, ਔਰ ਇੱਥੋਂ ਤੱਕ ਕਿ ਕੰਪਰੋਮਾਈਜ਼ ਕਰਨ ਵਾਸਤੇ ਵੀ ਮਜਬੂਰ ਕੀਤਾ ਜਾ ਰਿਹਾ ਔਰਤਾਂ ਨੂੰ। ਕੈਸੀ ਦੁਰਦਸ਼ਾ ਹੋ ਗਈ ਆ। ਇੱਧਰ ਹੈਦਰਾਬਾਦ ਦੇ ਵਿੱਚੋਂ ਖਬਰ ਆ ਰਹੀ ਸੀਗੀ ਕਿ ਇੱਥੇ ਆਕਸੀਜਨ ਦਾ ਟੈਂਕਰ ਹੈ ਜਿਹੜਾ ਉਹ ਰਸਤਾ ਹੀ ਭਟਕ ਗਿਆ। ਉਹ 12 ਘੰਟੇ ਉਹ ਰਾਮਾਂ ਦੇ ਵਿੱਚ ਹੀ ਇੱਧਰ ਉੱਧਰ ਤੁਰਿਆ ਫਿਰਦਾ। ਵੇਖ ਲਓ GPS ਵੀ ਨਹੀਂ ਹੁਣ ਕੋਈ ਚਲਾ ਰਿਹਾ। ਉੱਦਾਂ ਤਾਂ ਕਹਿੰਦੇ ਆ ਨਿਤਨ ਗਡਕਰੀ ਹੋਰੀ ਕਿ ਤੁਹਾਡੀਆਂ ਕਾਰਾਂ 'ਚ ਹੀ ਲਾ ਦੇਣਾ ਆਪਾਂ GPS, ਮਤਲਬ ਕਿ 2 ਜੀ ਤੁਰੇ ਜਾਂਦੇ ਤਾਂ ਗੱਲਾਂ ਵੀ ਤੁਹਾਡੀਆਂ ਸ਼ਾਇਦ ਪਤਾ ਲੱਗ ਜੂਗਾ ਕਿ ਕੀ ਕਰਦੇ ਜਾਂਦੇ ਹੋ। ਤਾਂ ਇੱਥੇ ਇਹਨਾਂ ਟੈਂਕਰਾਂ ਨੂੰ ਰਸਤਾ ਨਹੀਂ ਲੱਭ ਰਿਹਾ, 7 ਬੰਦੇ ਮਰ ਗਏ। ਵੈਸੇ ਇੱਕ ਖਬਰ 11 ਦੱਸ ਰਹੀ ਸੀਗੀ। ਇਸ ਤੋਂ ਇਲਾਵਾ ਗੋਆ ਦੇ ਵਿੱਚ ਤਕਰੀਬਨ 2 ਦਰਜਨ ਡੈਥ ਹੋਈਆਂ ਨੇ, ਔਰ ਕਮਾਲ ਦੀ ਗੱਲ ਹੈ ਕਿ ਡਾਕਟਰ ਹਸਪਤਾਲ ਦੇ ਜਿਹੜੇ ਉਹ ਦੱਸ ਨਹੀਂ ਰਹੇ ਕਿ ਕਾਹਤੋਂ ਇੰਨੀਆਂ ਡੈਥ ਹੋਈਆਂ ਨੇ। ਤੁਸੀਂ ਅੰਦਾਜ਼ਾ ਲਾ ਲਓ ਕਿ ਕੀ ਚੱਲ ਰਿਹਾ ਇੰਡੀਆ ਦੇ ਵਿੱਚ। ਔਰ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ, ਵੈਸੇ ਗੱਲਾਂ ਬਹੁਤ ਹੋ ਜਾਂਦੀਆਂ। ਰਾਮਦੇਵ ਤੇ ਪਰਚਾ ਕਰਾ ਦਿੱਤਾ। IMN ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ ਆਪਣੇ ਪੰਜਾਬ ਤੋਂ ਹੀ ਆ, ਦਈਆ ਸਾਹਿਬ, ਉਹਨਾਂ ਨੇ ਮਾਮਲਾ ਦਰਜ ਕਰਾਇਆ ਕਿ ਕਰੋਨਾ ਮਰੀਜ਼ਾਂ ਦਾ ਉਲਟਾ ਮਜ਼ਾਕ ਉਡਾ ਰਿਹਾ। ਜੇ ਆਪਾਂ ਇੱਕ ਹੋਰ ਗੱਲ ਕਰੀਏ, ਕਾਂਸ਼ੀ ਦਾ ਜਿਹੜਾ ਇੱਕ ਹੈਗਾ ਹਸਪਤਾਲ, ਉਹਦਾ ਨਾਮ ਪੰਡਿਤ ਰਾਜਨ ਮਿਸ਼ਰਾ ਤੇ ਰੱਖ ਦਿੱਤਾ ਇਹਨਾਂ ਨੇ, ਤੇ ਲੋਕਾਂ ਨੇ ਯਾਦ ਕਰਾਇਆ। ਉਹਨੇ ਆਖਿਆ ਜਦੋਂ ਜਿਉਂਦੇ ਸੀ ਤਾਂ ਵੈਂਟੀਲੇਟਰ ਹੀ ਨਹੀਂ ਮਿਲਿਆ, ਹੁਣ ਮਰੇ ਤੋਂ ਬਾਅਦ ਉਹਨਾਂ ਦੇ ਨਾਮ ਤੇ ਕਾਲਜ ਦਾ ਨਾਮ ਰੱਖਣਾ ਜਾਂ ਮੈਡੀਕਲ ਹਸਪਤਾਲ ਦਾ ਨਾਮ ਰੱਖਣਾ, ਕਿਸੇ ਚੀਜ਼ ਦਾ ਨਾਮ ਰੱਖਣਾ, ਉਹਦਾ ਕੀ ਤੁੱਕ ਬਣਦਾ ਹੈ। ਤੇ ਉਹਨਾਂ ਦੇ ਬੇਟੇ ਨੇ ਵੀ ਕਿਹਾ ਕਿ ਮੰਦਰ, ਮੂਰਤੀਆਂ, ਇਹਨਾਂ ਸਾਰੀਆਂ ਜਗ੍ਹਾ ਤੋਂ ਧਿਆਨ ਹਟਾ ਕੇ ਭਾਈ ਤੁਸੀਂ ਹਸਪਤਾਲ ਬਣਾਓ ਤਾਂ ਵਧੀਆ ਹੋਏਗਾ। ਖੈਰ, ਮਹਾਮਾਰੀ ਦੇ ਦੌਰ 'ਚ ਇੱਕ ਕਹਿੰਦੇ ਪਟੀਸ਼ਨ ਪਾ ਕੇ ਉਹ ਮੰਗ ਕਰ ਰਹੇ ਨੇ ਕਿ ਪ੍ਰਦਰਸ਼ਨਾਂ ਤੇ ਰੋਕ ਲੱਗੇ। ਸਿੱਧੇ ਤੌਰ ਤੇ ਕਿਸਾਨੀ ਸੰਘਰਸ਼ ਨੂੰ ਲੈ ਕੇ ਇਹ ਪਟੀਸ਼ਨ ਪਾਈ ਗਈ ਆ ਕਿ ਭਾਈ ਇਹ ਇਸ ਟਾਈਮ ਜਿਹੜਾ ਦੌਰ ਚੱਲ ਰਿਹਾ ਇਹਦੇ ਵਿੱਚ ਪ੍ਰਦਰਸ਼ਨ ਹੈ ਜਿਹੜਾ ਉਹ ਖਤਮ ਕੀਤਾ ਜਾਣਾ ਚਾਹੀਦਾ। ਮਤਲਬ ਕਿ ਕਿਸੇ ਵੀ ਸਟੇਟ ਦੇ ਵਿੱਚ ਇਸ ਤਰ੍ਹਾਂ ਦੇ ਪ੍ਰਦਰਸ਼ਨਾਂ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਇਹਦਾ ਡਰ ਜ਼ਰੂਰ ਸੀਗਾ, ਮੈਂ ਤੁਹਾਨੂੰ ਯਾਦ ਹੋਣਾ ਆਪਰੇਸ਼ਨ ਕਲੀਨ ਦੀ ਅਫਵਾਹ ਵੇਲੇ ਵੀ ਕਿਹਾ ਸੀਗਾ ਕਿ ਸਿੱਧਾ ਜ਼ੋਰ ਜ਼ਬਰ ਵਰਤਣਾ ਬਹੁਤ ਔਖਾ ਹੈ। ਆਹ ਟੇਢੇ ਢੰਗ ਦੇ ਨਾਲ ਚੀਜ਼ਾਂ ਜਿਹੜੀਆਂ ਨਾ ਉਹ ਹੋ ਸਕਦੀਆਂ। ਔਰ ਤੁਸੀਂ ਦੇਖੋ ਕਰੋਨਾ ਨੇ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ ਕਿਸਾਨ ਐਜੀਟੇਸ਼ਨ ਦਾ, ਤੇ ਖਾਸ ਤੌਰ ਤੇ ਰੇਪ ਵਾਲਾ ਮਾਮਲਾ ਜਿਹੜਾ ਇਹ ਵੀ ਨਿਕਲ ਆਇਆ। ਤਾਂ ਪਲੱਸ ਨਾਲ ਦੀ ਨਾਲ ਹੀ ਇਹ ਪਟੀਸ਼ਨ ਪੈ ਜਾਂਦੀ ਹੈ। ਤਾਂ ਉਸ ਪਟੀਸ਼ਨ ਦੇ ਵਿੱਚ ਹੁਣ ਬਹੁਤ ਮੈਂ ਕਹੂੰਗਾ ਕਿ ਦੇਖੋ ਜਿਹੜੀ ਇਹ ਕਿਸਾਨ ਤੇ ਰਿਹਾ ਤਾਂ ਵੈਸੇ ਪੇਸ਼ ਨਹੀਂ ਹੋਏਗੀ, ਪਰ ਇਹਨਾਂ ਦੀ ਪੋਜੀਸ਼ਨ ਬਹੁਤ ਜ਼ਿਆਦਾ ਉੱਥੇ ਕਹਿ ਲਓ ਕਿ ਵੀਕ ਹੋ ਜਾਏਗੀ, ਕਮਜ਼ੋਰ ਹੋ ਜਾਏਗੀ, ਕਿਉਂਕਿ ਦੌਰ ਹੀ ਐਸਾ ਹੈ। ਕੋਈ ਬੰਦਾ ਬੋਲਦਾ ਹੀ ਨਹੀਂ ਕਰੋਨਾ ਦੇ ਉਲਟ ਤੇ। ਕੋਈ ਗੱਲ ਕਰਕੇ ਤੁਸੀਂ ਦੇਖ ਲਓ ਤੁਹਾਨੂੰ 4 ਬੰਦੇ ਪੈ ਜਾਣਗੇ ਕਿ ਯਾਰ ਤੇ ਤੂੰ ਮਰਨਾ ਤੇ ਸਾਨੂੰ ਵੀ ਮਰਵਾਉਣਾ ਨਾਲ। ਸੋ ਪੰਜਾਬ ਤੋਂ ਆਪਾਂ ਥੋੜ੍ਹੀਆਂ ਜਿਹੀਆਂ ਗੱਲਾਂ ਕਰ ਲਈਏ, ਜਿੱਥੇ ਟਾਈਮ ਖਤਮ ਹੋ ਗਿਆ ਫਿਰ ਉੱਥੇ ਅਲਵਿਦਾ ਕਰ ਲਾਂਗੇ। ਸਿਹਤ ਮੰਤਰੀ ਦਾ ਬਿਆਨ ਆਇਆ, ਉਹ ਕਹਿੰਦਾ ਕਿ ਬਰਖਾਸਤ MHM ਜਿਹੜੇ ਆ ਉਹਨਾਂ ਕਰਮਚਾਰੀਆਂ ਦੀ ਬਹਾਲੀ ਹੋ ਸਕਦੀ ਆ ਕਿਉਂਕਿ ਸਟ੍ਰਾਈਕ ਤੇ ਸੀਗੇ। ਇੱਧਰ ਫਾਈਜ਼ਰ ਵੈਕਸੀਨ ਮੰਗਾਉਣ ਵਾਸਤੇ FCPC ਨੇ ਕੇਂਦਰ ਸਰਕਾਰ ਤੋਂ ਇਜਾਜ਼ਤ ਮੰਗੀ ਆ। ਕਈ ਜਗ੍ਹਾ ਤੇ ਇਹਨਾਂ ਕੋਵਿਡ ਸੈਂਟਰ ਵੀ ਖੁੱਲ੍ਹੇ ਆ, ਪਰ ਅਜੀਤ ਨੇ ਇੱਕ ਖਬਰ ਲਾਈ ਆ ਕਾਫੀ ਹੈਰਾਨ ਕਰਦੀ ਆ ਕਿ ਜਿਹੜੀ ਇਹਨਾਂ ਦੀ ਹੈਗੀ ਆ ਇੱਕ ਮੈਡੀਕਲ ਇਕਾਈ, ਮੇਰੇ ਖਿਆਲ ਦੇ ਨਾਲ ਵੱਲੇ ਦੇ ਵਿੱਚ ਬਣਾਇਆ ਕਾਫੀ ਵੱਡਾ ਮੈਡੀਕਲ ਕਾਲਜ ਹੈ ਇਹਨਾਂ ਦਾ, ਤਾਂ ਉਹਦੇ ਵਿੱਚੋਂ
ਕਹਿੰਦੇ ਆ ਕਿ ਕੁਝ NRIs ਜਿਹੜੇ ਜਾਂਦੇ ਆ ਟੈਸਟਿੰਗ ਵਾਸਤੇ, ਉਹਨਾਂ ਤੋਂ 3-3000 ਰੁਪਈਆ ਲੈ ਕੇ ਤੇ ਫੀਸ 900 ਦੇ ਕੇ ਤੇ ਟੈਸਟਿੰਗ ਕਰ ਦਿੱਤੀ ਜਾਂਦੀ ਆ। ਇਹ ਮਾਮਲਾ ਵੀ ਸਾਹਮਣੇ ਆਇਆ, ਬੀਬੀ ਜਗੀਰ ਕੌਰ ਦੇ ਨੋਟ 'ਚ ਵੀ ਇਹ ਦਿੱਤਾ ਗਿਆ। ਇੱਧਰ ਕਰਫਿਊ ਦੇ ਦੌਰਾਨ ਹੀ ਆ ਜਿਹੜਾ ਰਾਤ ਨੂੰ ਹੁੰਦਾ, ਸ਼ਿਵ ਸੈਨਾ ਦਾ ਇੱਕ ਆਗੂ ਨੂੰ ਝੱਲ ਚੜਿਆ, ਦਾਰੂ ਪੀ ਕੇ ਉਹਨੇ ਪੁਲਿਸ ਵਾਲੀ ਗੱਡੀ ਦਬਲ ਦਿੱਤੀ ਜਿਹੜੀ ਉਹਨੂੰ ਮਿਲੀ ਆ। ਵੇਖੋ ਕਿਸ ਤਰ੍ਹਾਂ ਦਾ ਯੂਜ਼ ਕਰਦੇ ਆ ਗੱਡੀਆਂ ਦਾ। ਤਾਂ ਪਾਇਲਟ ਗੱਡੀ ਸੀ ਜਿਹੜੀ ਬੁਲਟ ਪ੍ਰੂਫ ਗੱਡੀ ਸੀਗੀ, ਮੁੱਦੀ ਮਾਰ ਦਿੱਤੀ, ਮਤਲਬ ਕਿ ਪਾਸ ਪਾ ਦਿੱਤੀ ਉਹਨੇ, ਸਾਰੀ ਤੋੜ ਕੱਟੀ ਹੈ। ਪੁਲਿਸ ਵਾਲਿਆਂ ਨੇ ਆਖਿਆ ਕਿ ਇਹ ਤਾਂ ਠੀਕ ਕਰਾਵਾਂਗੇ ਇੱਥੋਂ, ਨਾਲ ਉਹਨਾਂ ਨੇ ਕਰਫਿਊ ਦੇ ਉਲੰਘਣ ਦਾ ਜਾਂ ਜਿਹੜਾ ਵੀ ਇਹ ਹੈਗਾ ਪ੍ਰੋਟੋਕਾਲ ਉਹਦਾ ਮੁਕੱਦਮਾ ਵੀ ਦਰਜ ਕਰ ਦਿੱਤਾ। ਤੇ ਦੂਸਰੇ ਪਾਸੇ ਜਿਹੜੇ ਪਟਿਆਲਾ ਦੇ DC ਆ, ਉਹਨਾਂ ਨੇ PPE ਕਿੱਟ ਪਾ ਕੇ ਰਜਿੰਦਰਾ ਹਸਪਤਾਲ ਦਾ ਦੌਰਾ ਕੀਤਾ। ਤੁਹਾਨੂੰ ਯਾਦ ਹੋਣਾ ਕਾਫੀ ਜ਼ਿਆਦਾ ਸੁਰਖੀਆਂ 'ਚ ਰਿਹਾ ਰਜਿੰਦਰਾ ਹਸਪਤਾਲ ਬੀਤੇ ਦਿਨਾਂ ਤੋਂ। ਬਾਕੀ ਪੁਲਿਸ ਵਾਲਿਆਂ ਦੇ ਨਾਲ ਕਾਫੀ ਕਹਿ ਲਓ ਕਿ ਲੋਕਾਂ ਦਾ ਜਿਹੜਾ ਉਹ ਤਕਰਾਰ ਹੁੰਦਾ ਚਲਾਨ ਵਗੈਰਾ ਨੂੰ ਲੈ ਕੇ। ਪਰ ਬਠਿੰਡਾ ਦੇ ਇੱਕ ਡਾਕਟਰ ਜੋੜੇ ਨੇ ਕਮਾਲ ਦੀ ਇੱਕ ਮਿਸਾਲ ਪੈਦਾ ਕੀਤੀ ਆ। ਜਦੋਂ ਲੋਕ ਲੁੱਟ ਰਹੇ ਨੇ, ਜਦੋਂ ਲੋਕ ਮੁਨਾਫਾਖੋਰੀ ਕਰ ਰਹੇ ਨੇ, ਤਾਂ ਉਸ ਦੌਰ ਦੇ ਵਿੱਚ ਉਹਨਾਂ ਨੇ ਆਪਣਾ ਨਿੱਜੀ ਹਸਪਤਾਲ ਜਿਹੜਾ ਹੈ ਉਹ ਕੋਰੋਨਾ ਪੀੜਤਾਂ ਵਾਸਤੇ ਖੋਲ੍ਹ ਦਿੱਤਾ ਜੀ। ਜੀ ਜੀ, ਅਗਲੀ ਗੱਲ ਕਰੀਏ ਚੰਨੀ ਦੇ ਘਰ ਦਲਿਤ ਵਿਧਾਇਕਾਂ ਦੀ ਬੈਠਕ। ਹਾਂ ਜੀ, ਦੇਖੋ ਇਹ ਦਲਿਤਾਂ ਦੀ ਵਿਧਾਇਕਾਂ ਦੀ ਬੈਠਕ ਹੋਈ ਆ। ਉਹਦੇ ਵਿੱਚੋਂ ਬਾਹਰ ਨਿਕਲ ਕੇ ਡਾਕਟਰ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਦੇਖੋ ਮੈਂ ਤਾਂ ਆਪਦੇ CM ਦੇ ਨਾਲ ਹੀ ਹਾਂ, ਪਰੰਤੂ ਉਹਨੇ ਕਿਹਾ ਕਿ ਦੇਖੋ ਜੋ ਅਸੀਂ ਆਪਣੇ ਮੈਨੀਫੈਸਟੋ ਦੇ ਵਿੱਚ ਇਸ ਵਰਗ ਲਈ, ਇਸ ਭਾਈਚਾਰੇ ਵਾਸਤੇ ਜੋ ਵਾਅਦੇ ਕੀਤੇ ਸਨ, ਉਹਦੇ ਤੇ ਰਿਵਿਊ ਕੀਤਾ ਕਿ ਹਾਂ ਭਾਈ ਕੀ ਕੁਛ ਹੋਇਆ, ਕੀ ਕੁਛ ਨਹੀਂ ਹੋਇਆ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਉਹ ਤਾਂ ਪੋਚਾ ਜਮਾ ਗਿਆ। ਵੈਸੇ ਰਾਜ ਕੁਮਾਰ ਵੇਰਕਾ ਹੋਇਆ ਜਾਂ ਇੱਕ ਨਾਭੇ ਤੋਂ ਵਿਧਾਇਕ ਹੈਗੇ ਆ ਮੇਰੇ ਖਿਆਲ ਦੇ ਨਾਲ ਕਾਕਾ ਰਣਵੀਰ ਸਿੰਘ, ਇਸ ਤੋਂ ਇਲਾਵਾ ਭਰਪਿੰਦਰ ਸਿੰਘ ਚਾਲ, ਇਹ 3 ਕੁ ਬੰਦੇ ਆ ਜਿਹੜੇ ਕਿ ਇਸ ਟਾਈਮ ਸਾਲਸੀ ਦੀ ਭੂਮਿਕਾ ਅਦਾ ਕਰ ਰਹੇ ਆ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਉਲਟ ਖੇਮਾ ਇੱਕ ਮਜ਼ਬੂਤ ਖੜਾ ਹੋ ਰਿਹਾ। ਜੇ ਆਪਾਂ ਦੇਖੀਏ ਰਜਿੰਦਰ ਸਿੰਘ ਬਾਜਵਾ ਜਾਂ ਕਹਿ ਲਓ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਚੰਨੀ, ਬਹੁਤ ਸਾਰੇ ਨਾਮ ਆ, ਪ੍ਰਤਾਪ ਸਿੰਘ ਬਾਜਵਾ, ਈਵਨ ਦਾ ਕਿ ਰਵਨੀਤ ਬਿੱਟੂ ਵੀ ਹੁਣ ਉਹਨਾਂ 'ਚ ਇੱਕ ਸ਼ਾਮਲ ਹੋ ਗਿਆ ਖੁੱਲ੍ਹੇ ਤੌਰ ਤੇ, ਜਿਹੜੇ ਲੋਕ ਤੁਰੇ ਹੋਏ ਆ, ਲੱਗਦਾ ਨਵਜੋਤ ਸਿੰਘ ਸਿੱਧੂ ਤੇ ਹੈ ਹੀ ਹੈ। ਤਾਂ ਇਹ 2-3 ਬੰਦੇ ਆ ਜਿਹੜੇ ਲੱਗੇ ਹੋਏ ਆ। ਪਰ ਗੱਲ ਤੇ ਇਹ ਆ ਕਿ ਅੱਜ ਤੁਹਾਨੂੰ ਹੁਣ ਦਲਿਤਾਂ ਦਾ ਜੇ ਚੇਤਾ ਆਇਆ ਕਿ ਤੁਹਾਨੂੰ ਉਸ ਵੇਲੇ ਚੇਤਾ ਨਹੀਂ ਆਇਆ ਜਦੋਂ ਇਹਨਾਂ ਦੀ ਜਿਹੜੀ ਵਿਚਾਰਿਆਂ ਦੀ ਹੈਗੀ ਸੀਗੀ ਉਚੇਰੀ ਸਿੱਖਿਆ ਵਾਸਤੇ ਜਿਹੜੀ ਸਹਾਇਤਾ ਆਉਂਦੀ ਸੀਗੀ, ਜਿਹਨੂੰ ਆਪਾਂ ਕਹਿ ਦਿੰਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ, ਜਦੋਂ ਉਹ ਧਾਂਦਲੀ ਦੀ ਭੇਂਟ ਚੜ੍ਹ ਗਈ ਤੇ ਇਸ ਸਰਕਾਰ ਦੇ ਅਫਸਰ ਨੇ ਤੁਹਾਡੇ ਮੰਤਰੀ ਦੇ ਖਿਲਾਫ ਰਿਪੋਰਟ ਬਣਾਈ ਸੀ, ਤੁਸੀਂ ਤਾਂ ਉਹਨੂੰ ਝੂਠਾ ਕਰਾਰ ਦੇ ਦਿੱਤਾ ਉਲਟਾ। ਸੋ ਉਦੋਂ ਨਹੀਂ ਤੁਹਾਨੂੰ ਚੇਤਾ ਆਉਂਦਾ ਜਦੋਂ ਕਿਸੇ ਦਲਿਤ ਦੇ ਨਾਲ ਧੱਕਾ ਹੁੰਦਾ। ਦਲਿਤ ਮੁੰਡੇ ਕੁੜੀਆਂ ਨੂੰ ਤੁਸੀਂ ਕਿੰਨੇ ਕੁ ਰੁਜ਼ਗਾਰ ਦਿੱਤੇ ਆ ਦੱਸੋ। ਹੈਰਾਨਗੀ ਦੀ ਗੱਲ ਇਹ ਆ ਕਿ ਬਸ ਹੁਣ ਉਹਨਾਂ ਨੂੰ ਭਰਮਾਉਣ ਵਾਸਤੇ ਵੀ ਇਹਨਾਂ ਨੂੰ ਭਰਮਾਇਆ ਜਾਏਗਾ ਕਿ ਕਿਤੇ ਪਾਸੇ ਨਾ ਚਲੇ ਜਾਣ। ਮੇਰੇ ਖਿਆਲ ਦੇ ਨਾਲ ਚਰਨਜੀਤ ਚੰਨੀ ਹੈ ਜਿਹੜਾ ਉਹ ਲਾਮਬੰਦੀ ਕਰ ਰਿਹਾ, ਹਾਲਾਂਕਿ ਤੁਹਾਨੂੰ ਯਾਦ ਹੋਣਾ ਉਹਦਾ ਪੇਚਾ ਪਿਆ ਸੀ ਰੰਧਾਵੇ ਨਾਲ, ਪਰ ਉਹ ਸਾਰੀਆਂ ਗੱਲਾਂ ਭੁੱਲ ਕੇ ਇਸ ਟਾਈਮ ਦੇਖੋ ਦਬਾਅ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਕੈਪਟਨ ਅਮਰਿੰਦਰ ਸਿੰਘ ਤੇ। ਇਹ ਗੱਲਾਂ ਜਿਹੜੀਆਂ ਬਾਹਰ ਆ ਕੇ ਕੀਤੀਆਂ ਜਾ ਰਹੀਆਂ ਨੇ, ਇਹ ਗੱਲਾਂ ਹੈਗੀਆਂ ਉਤਲੀਆਂ, ਜਿਵੇਂ ਆਪਾਂ ਕਹਿੰਦੇ ਨੇ ਉਤਲੀਆਂ ਮਾਰੀ ਜਾਂਦਾ। ਤਾਂ ਇਹ ਉਤਲੀਆਂ ਗੱਲਾਂ ਨੇ। ਹੇਠਲੀਆਂ ਗੱਲਾਂ ਦਾ ਜਿਹੜਾ ਧੂੰਆਂ ਨਿਕਲਦਾ ਉਹ ਇਹੋ ਹੀ ਆ ਕਿ ਇਸ ਟਾਈਮ ਕੈਪਟਨ ਅਮਰਿੰਦਰ ਸਿੰਘ ਦਬਾਅ ਹੇਠ ਆ, ਔਰ ਧੂੰਆਂ ਉਦੋਂ ਹੀ ਨਿਕਲਦਾ ਜਦੋਂ ਅੱਗ ਲੱਗੀ ਹੋਵੇ। ਤੇ ਇਹ ਗੱਲ ਕਨਫਰਮ ਆ ਕਿ ਕੈਪਟਨ ਅਮਰਿੰਦਰ ਸਿੰਘ ਧੜਾ ਧੜ ਫੋਨ ਘੁਮਾ ਰਿਹਾ, ਉਹਨੂੰ ਫੋਨ ਘੁਮਾਉਣੇ ਪੈ ਰਹੇ ਆ ਕਿ ਆ ਵੀ ਬੰਦਾ ਉਧਰ ਨਾ ਚਲੇ ਜਾਵੇ, ਆ ਵੀ ਨਾ ਚਲ ਜਾਵੇ। ਇਹ ਬਹੁਤ ਸਾਰੇ ਸੋਰਸ ਦੱਸ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਐਸੇ ਚੈਲੰਜ ਨੂੰ ਫੇਸ ਕਰ ਰਿਹਾ ਜਿਹੜਾ ਉਹਨੇ ਅਣਕਿਆਸਿਆ ਸੀਗਾ। ਕਿਆਸਿਆ ਨਹੀਂ ਸੀ ਉਹਨੇ ਕਦੇ ਕਿ ਮੈਨੂੰ ਐਸਾ ਵੀ ਇੱਕ ਚੈਲੰਜ ਹੈ ਜਿਹੜਾ ਫੇਸ ਕਰਨਾ ਪਊਗਾ ਕਿ ਬਹੁਤ ਹੱਦ ਤੱਕ ਚੁਣੌਤੀ ਜਿਹੜੀ ਕਾਂਗਰਸੀਆਂ ਦੀ ਉਹ ਮੇਰੇ ਸਾਹਮਣੇ ਆ ਜਾਊਗੀ। ਪਰ ਇੱਥੇ ਇੱਕ ਹੋਰ ਸਵਾਲ ਵੀ ਉੱਠਦਾ ਕਿ ਚਾਹੇ ਸਿੱਧੂ ਹੈ, ਚਾਹੇ ਸੁਖਜਿੰਦਰ ਸਿੰਘ ਰੰਧਾਵਾ, ਸਾਰੀ ਆਪਣੀ ਖਿਸਕਦੀ ਜ਼ਮੀਨ ਵਾਸਤੇ ਸਟਰਗਲ ਕਰ ਰਹੇ ਆ। ਕਿਸੇ ਕੋਲ ਕੋਈ ਠੋਸ ਪ੍ਰੋਗਰਾਮ ਨਹੀਂ ਹੈਗਾ, ਕੋਈ ਪ੍ਰੋਗਰਾਮ ਨਹੀਂ ਦੇ ਰਿਹਾ ਕੋਈ ਕਿ ਅਸੀਂ ਪੰਜਾਬ ਨੂੰ ਜਾਂ ਸਿੱਖਾਂ ਨੂੰ ਅਸੀਂ ਕਿਸ ਤਰ੍ਹਾਂ ਨਿਆਂ ਦੇ ਸਕਦੇ ਹਾਂ, ਕਿਸ ਤਰ੍ਹਾਂ ਅਸੀਂ ਡਿਵੈਲਪਮੈਂਟ ਦੇ ਸਕਦੇ ਹਾਂ। ਕੋਈ ਵਿਜ਼ਨ ਨਹੀਂ ਦੇ ਰਿਹਾ, ਕੋਈ ਰੋਡ ਮੈਪ ਨਹੀਂ ਦੇ ਰਿਹਾ, ਕੋਈ ਅਗਵਾਈ ਆਪਾਂ ਜਿਵੇਂ ਕਹਿ ਲਈਏ ਕਿ ਇੱਕ ਦਸਤਾਵੇਜ਼ ਦੀ ਅਗਵਾਈ ਜਿਹਨੂੰ ਕਹਿੰਦੇ ਆਪਾਂ, ਉਹ ਕਿਤੇ ਵੀ ਨਜ਼ਰ ਨਹੀਂ ਆ ਰਹੀ। ਬਸ ਇਹੋ ਕਿ ਆਪੋ ਆਪਣੀ ਖਿਸਕਦੀ ਜ਼ਮੀਨ ਦੀ ਪਹਿਰੇਦਾਰੀ ਹੋ ਰਹੀ ਹੈ। ਜੀ ਜੀ ਬਿਲਕੁਲ। ਐਂਬੂਲੈਂਸਾਂ ਦੇ ਭੇਤ ਖੋਲ੍ਹਣ ਵਾਲੇ ਪੱਪੂ ਯਾਦਵ ਨੂੰ ਸਰਕਾਰ ਨੇ ਲਿਆ ਹੁਣ ਸ਼ਿਕੰਜੇ 'ਚ।
ਹਾਂਜੀ ਦੇਖੋ, ਪੱਪੂ ਯਾਦਵ ਆ ਜਿਹੜਾ, ਇਹ ਇੱਕ ਵਿਧਾਇਕ ਦੇ ਕਤਲ ਦੇ ਮਾਮਲੇ ਦੇ ਵਿੱਚ ਅੰਦਰ ਵੀ ਰਿਹਾ 7-8 ਸਾਲ, ਫਿਰ ਹਾਈ ਕੋਰਟ ਨੇ ਬਰੀ ਕਰ ਦਿੱਤਾ ਸੀ। ਬਥੇਰੇ ਮੁਕੱਦਮੇ ਇਹਦੇ 'ਚ ਅੱਗੇ ਪਏ ਆ, ਤੇ ਇਹਨੂੰ ਅੱਜ ਇਹਨਾਂ ਨੇ ਕਾਫੀ 30-32 ਸਾਲ ਪੁਰਾਣੇ ਮੁਕੱਦਮੇ 'ਚ ਅਰੈਸਟ ਕੀਤਾ। ਪਹਿਲਾਂ ਤਾਂ ਖਬਰ ਇਹ ਆਉਣ ਡਈ ਸੀਗੀ ਕਿ ਇਹਨੂੰ ਕਰਫਿਊ ਤੋੜਨ ਦਾ ਜੋ ਵੀ ਆ ਚੱਲਦਾ, ਲਾਕਡਾਊਨ ਵਗੈਰਾ, ਲਾਕਡਾਊਨ ਤੋੜਨ ਦਾ ਜਿਹੜਾ ਸੀ ਇਹਨੂੰ ਅਪਰਾਧੀ ਮੰਨਿਆ ਗਿਆ। ਪਰ ਬਾਅਦ ਦੇ ਵਿੱਚ ਖਬਰ ਆਈ ਕਿ ਪੁਰਾਣਾ ਮੁਕੱਦਮਾ ਖੋਲ੍ਹਿਆ ਗਿਆ। ਤਾਂ ਖੋਲ੍ਹਣਾ ਹੀ ਸੀ ਕਿਉਂਕਿ ਇਹਨੇ ਪੋਲ ਖੋਲ੍ਹ ਦਿੱਤੀ। ਉਹ ਰਾਜੀਵ ਪ੍ਰਤਾਪ ਰੂੜੀ ਦੇ ਘਰੋਂ ਐਂਬੂਲੈਂਸਾਂ ਜਿਹੜੀਆਂ ਸੀਗੀਆਂ ਉਹ ਇਹਨੇ ਵਿਖਾ ਦਿੱਤੀਆਂ। ਸੌਰੀ, ਦਫ਼ਤਰ ਹੀ ਆ ਉਹਦਾ, ਵੈਸੇ ਘਰ ਹੀ ਕਹਿ ਸਕਦੇ ਆ। ਤਾਂ ਉਹਦੇ ਦਫ਼ਤਰ ਦੇ ਵਿੱਚੋਂ, ਔਰ ਕਮਾਲ ਦੀ ਗੱਲ ਹੈ ਕਿ ਪੱਪੂ ਯਾਦਵ ਨੇ ਤੇ ਇੱਕ ਫੋਟੋ ਦਿਖਾਈ, ਕਹਿੰਦੇ ਕਿ ਇਹ ਕਹਿੰਦਾ ਕਿ ਡਰਾਈਵਰ ਹੈ ਨਹੀਂ ਐਂਬੂਲੈਂਸਾਂ ਤੇ ਤਾਂ ਖਲੋਤੀਆਂ, ਉਹਨਾਂ 'ਚ ਰੇਤ ਢੋਈ ਜਾ ਰਹੀ ਆ। ਰੇਤ ਕੱਲੀ ਮਤਲਬ ਕਿ ਪੰਜਾਬੀ ਨੇਤਾ ਨਹੀਂ ਖਾਂਦੇ, ਇਹਦੀ ਆਦਤ ਬਿਹਾਰੀਆਂ ਨੂੰ ਵੀ ਹੈਗੀ ਆ। ਮਤਲਬ ਕਿ ਤੁਸੀਂ ਹੈਰਾਨ ਹੋਵੋਗੇ, ਗੱਟਿਆਂ 'ਚ ਰੇਤ ਭਰ ਕੇ ਲਾਈ ਜਾ ਰਹੀ ਆ। ਮੈਂ ਉਹ ਫੋਟੋ ਦੇਖ ਕੇ ਦੰਗ ਰਹਿ ਗਿਆ। ਮੈਂ ਕਿਹਾ ਪੰਜਾਬੀਆਂ ਨਾਲ ਵੀ 4 ਪੈਰ ਅੱਗੇ ਨੇ, ਕਿ ਇਹਨਾਂ ਨੇ ਐਂਬੂਲੈਂਸਾਂ ਨਹੀਂ ਵਰਤੀਆਂ ਹੋਣੀਆਂ, ਇਹਦਾ ਟਿੱਪਰ ਟੁੱਪਰ ਹੀ ਵਰਤਦੇ। ਉਹ ਐਂਬੂਲੈਂਸਾਂ ਤੇ ਰੇਤ ਢੋਈ ਜਾ ਰਹੇ ਆ, ਹੱਦ ਹੋ ਗਈ ਆ। ਸੋ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰ ਇੱਕ ਦੇਖੋ ਦੂਜਾ ਜਿਹੜਾ ਮਸਲਾ ਉੱਠਦਾ, ਕਿਉਂਕਿ ਰਾਜਨੀਤੀ 'ਚ ਨਾ ਹਮੇਸ਼ਾ, ਜਿਵੇਂ ਆਪਾਂ ਕਰੋਨਾ ਨੂੰ ਲੈ ਕੇ ਚੱਲਦੇ ਹਾਂ ਕਿ ਇੱਕ ਪਾਸੇ ਕਰੋਨਾ ਹੈ ਸਾਨੂੰ ਪ੍ਰਤੱਖ ਤੌਰ ਤੇ ਨਜ਼ਰ ਆਉਂਦਾ, ਦੂਸਰੇ ਪਾਸੇ ਪੈਰਲਲੀ ਜੇ ਦੇਖਾਂਗੇ ਕੌਨਸਪੀਰੇਸੀ ਥਿਊਰੀ ਜਿਹੜੀ ਹੈ ਉਹ ਵੀ ਦਿੱਤੀ ਜਾਂਦੀ ਹੈ, ਚਾਹੇ ਉਹ ਚਾਈਨਾ ਦੇ ਕੋਈ ਡਾਕੂਮੈਂਟ ਨਿਕਲ ਆਉਂਦੇ, ਚਾਹੇ ਕੁਛ ਵੀ ਹੈ। ਇਸੇ ਤਰ੍ਹਾਂ ਰਾਜਨੀਤੀ 'ਚ ਵੀ ਹਮੇਸ਼ਾ ਇੱਕ ਦੂਸਰਾ ਪੱਖ ਨਿਕਲਦਾ, ਇੱਕ ਪ੍ਰਤੱਖ ਹੁੰਦਾ, ਇੱਕ ਅਪਰਤੱਖ ਪੱਖ ਹੁੰਦਾ। ਇਹਦੇ ਵਿੱਚ ਹੁਣ ਦਿਖਾਇਆ ਜਾ ਰਿਹਾ ਕਿ ਜਿਵੇਂ ਸ਼ਹਾਬੂਦੀਨ ਚਲੇ ਗਿਆ ਤਾਂ ਲਾਲੂ ਪ੍ਰਸਾਦ ਯਾਦਵ ਖੇਮੇ ਨੂੰ ਕਿਤੇ ਨਾ ਕਿਤੇ ਕਮਜ਼ੋਰ ਕੀਤਾ ਜਾ ਰਿਹਾ, ਕਿਉਂਕਿ ਉਹਦੇ ਨਾਲ ਮੁਸਲਿਮ ਵੋਟ ਸੀਗੀ, ਇੱਕ ਖਾਸ ਵਰਗ ਦੀ ਵੋਟ ਜਿਹੜੀ ਹੁੰਦੀ ਆ ਕਿ ਉਹ ਇੱਕ ਖਾਸ ਚਿਹਰੇ ਦੇ ਨਾਲ ਜੁੜ ਕੇ ਇੱਕ ਧਿਰ ਨਾਲ ਜੁੜਦੀ ਆ। ਕਹਿੰਦੇ ਕਿ ਉਹ ਲਿੰਕ ਕੱਟਿਆ ਗਿਆ। ਦੂਸਰੇ ਪਾਸੇ ਯਾਦਵ ਜਿਹੜੇ ਆ ਕੁਛ ਹੱਦ ਤੱਕ ਪੱਪੂ ਯਾਦਵ ਦੀ ਇੱਕ ਚਿਹਰਾ ਬਣ ਕੇ ਚਲੋ ਕਿ ਉਹ ਆਉਂਦੇ ਆ। ਵੈਸੇ ਤਾਂ ਉਹ ਆਪ ਯਾਦਵ ਹੈ ਕਿ ਇਸ ਤਰ੍ਹਾਂ ਮਤਲਬ ਕਿ ਇੱਕ ਚਿਹਰਾ ਵੀ ਖੜਾ ਕੀਤਾ ਜਾ ਰਿਹਾ ਉਹਨਾਂ ਦੇ ਉਲਟ, ਕਿ ਯਾਦਵਾਂ ਨੂੰ ਥੋੜਾ ਜਿਹਾ ਇਹਨਾਂ ਤੋਂ ਸਾਈਡਲਾਈਨ ਕੀਤਾ ਜਾਵੇ। ਦੇਖੋ ਰਾਜਨੀਤੀ 'ਚ ਇਸ ਤਰ੍ਹਾਂ ਦੇ ਗੁਣਾ ਗਣਿਤ ਹੁੰਦੇ ਆ ਕਿ ਪੱਪੂ ਯਾਦਵ ਨੂੰ ਉਭਾਰਿਆ ਜਾ ਰਿਹਾ, ਪਰ ਮੈਂ ਇਸ ਚੀਜ਼ ਦੇ ਨਾਲ ਥੋੜਾ ਸਹਿਮਤ ਇਸ ਕਰਕੇ ਨਹੀਂ ਹੈ ਕਿ ਪੱਪੂ ਯਾਦਵ ਨੂੰ ਮੈਂ ਦੇਖਿਆ ਜਦੋਂ ਬਿਹਾਰ ਦੇ ਵਿੱਚ ਹੜ੍ਹ ਆਏ ਸੀ ਤੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਪਾ ਕੇ ਗੋਡਿਆਂ ਤੱਕ ਕੱਛਾ ਤੇ ਆਪਦੇ ਪਰਿਵਾਰ ਨੂੰ ਲੈ ਕੇ ਕਾਰ ਦੇ ਵਿੱਚ ਦਿੱਲੀ ਆ ਗਿਆ ਸੀਗਾ। ਇਹ ਬੰਦਾ ਉਦੋਂ ਵੀ ਗਰੀਬਾਂ ਨੂੰ ਉੱਥੇ ਰਾਸ਼ਨ ਵੰਡ ਰਿਹਾ ਸੀ, ਜਦੋਂ ਮਜ਼ਦੂਰਾਂ ਦੀ ਕਿਸੇ ਨੇ ਬਾਂਹ ਨਹੀਂ ਫੜੀ ਉਦੋਂ ਵੀ ਬੱਸਾਂ ਬੁੱਸਾਂ ਘੱਲਦਾ ਰਿਹਾ। ਤਾਂ ਕੁੱਲ ਮਿਲਾ ਕੇ ਦੇਖੋ, ਠੀਕ ਹੈ ਇਹਦੇ ਤੇ ਦੋਸ਼ ਬੜੇ ਕਿਸਮ ਦੇ ਆ। ਇੱਕ ਵਾਰੀ ਕਹਿੰਦੇ ਕਿ ਇੱਕ ਪੁਲਿਸ ਵਾਲੇ ਦੀ ਮੋਚੀ ਇਹਨੇ ਪੁੱਟ ਦਿੱਤੀ ਸੀ, ਜੱਜ ਹੈ ਵੀ ਤੁਹਾਨੂੰ ਪਤਾ ਤਗੜਾ। ਪਰ ਕਹਿਣ ਦਾ ਭਾਵ ਇਹ ਆ ਕਿ ਜੇ ਆਪਾਂ 3-4 ਸਾਲ 5 ਸਾਲ ਪਿਛਲਾ ਇਹਦਾ ਟਰੈਕ ਰਿਕਾਰਡ ਦੇਖੀਏ ਤਾਂ ਇਹਨੇ ਸਮਾਜ ਸੇਵਾ ਦੇ ਕੰਮ ਕੀਤੇ। ਹਾਲਾਂਕਿ ਇਹ ਵਿਧਾਨ ਸਭਾ ਵੀ ਆ ਰਿਹਾ ਹੋਇਆ, ਲੋਕ ਸਭਾ ਵੀ ਆ ਰਿਹਾ ਹੋਇਆ। ਜੀ ਜੀ ਜੀ। ਭਾਈ ਮੰਡ ਨੇ ਨਵੀਂ SIT ਨੂੰ ਸਹਿਯੋਗ ਨਾ ਦੇਣ ਦੇ ਲਈ ਕਿਹਾ। ਹਾਂਜੀ, ਭਾਈ ਮੰਡ ਕਹਿ ਰਹੇ ਨੇ ਕਿ ਦੇਖੋ ਜੇ ਕੋਈ SIT ਕੋਲ ਗਿਆ ਤੇ ਅਸੀਂ ਪੰਥ ਚੋਂ ਛੇਕ ਦੇਣਾ। ਹੁਣ ਮੇਰੇ ਖਿਆਲ ਦੇ ਨਾਲ ਇਹ ਇਕੱਲੇ ਹੀ ਰਹਿ ਗਏ ਆ ਪੰਥ ਚੋਂ ਛੇਕਣ ਲਈ। ਉਹ ਦਾਦੂਵਾਲ ਸਾਹਿਬ ਤਾਂ ਹਰਿਆਣੇ 'ਚ ਡਿਊਟੀ ਦੇ ਰਹੇ ਅੱਜ ਕੱਲ੍ਹ। ਅਜਨਾਲਾ ਸਾਹਿਬ ਜਿਹੜੇ ਆ ਉਹ ਪਹਿਲਾਂ ਹੀ ਵੱਖ ਹੋ ਚੁੱਕੇ ਸੀਗੇ। ਹਵਾਰਾ ਕਮੇਟੀ ਤੁਹਾਨੂੰ ਪਹਿਲਾਂ ਹੀ ਪਤਾ ਕਿ ਹੋਂਦ ਦੇ ਵਿੱਚ ਆ। ਸੋ ਇਹ ਛੇਕਣਗੇ, ਇਕੱਲੇ ਹੀ ਛੇਕਣਗੇ ਫਿਰ ਮੇਰੇ ਖਿਆਲ ਦੇ ਨਾਲ। ਔਰ ਦੂਜੀ ਗੱਲ ਇਹ ਆ ਕਿ ਇਹਨਾਂ ਨੇ ਕਿਹਾ ਕਿ ਹੁਣ ਬਰਗਾੜੀ ਮੋਰਚਾ ਪਾਰਟ 2 ਲੱਗ ਰਿਹਾ ਤੇ ਅਸੀਂ ਨੱਕ 'ਚ ਦਮ ਕਰਕੇ ਹਟਾਂਗੇ। ਹੁਣ ਮਤਲਬ ਕਿ ਪਿੱਛੇ ਨਹੀਂ ਹਟਦੇ। ਤਾਂ ਮੇਰੇ ਖਿਆਲ ਦੇ ਨਾਲ ਬਰਗਾੜੀ ਕਾਹਨੂੰ ਮੋਰਚਾ ਲਾਉਣਾ, ਬਰਗਾੜੀ ਤੇ ਤੁਸੀਂ ਅੱਗੇ ਲਾ ਹੀ ਲਿਆ। ਮੋਰਚਾ ਲਾਉਣਾ ਚਾਹੀਦਾ ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਅੱਗੇ, ਕਿਉਂਕਿ ਤੁਸੀਂ ਇੱਕ ਪਾਸੇ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਨੂੰ ਮੰਨਦੇ ਹੋ ਸੱਚੀ, ਤੇ ਦੂਜੇ ਪਾਸੇ ਉਸ ਬੰਦੇ ਨੂੰ ਛੱਡ ਰਹੇ ਹੋ ਜਿਹੜੇ ਬੰਦੇ ਨੇ ਇਸ ਰਿਪੋਰਟ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹਰਾ ਦਿੱਤਾ। ਦੂਜੀ ਚੀਜ਼ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਦੀ SIT ਦਾ ਮਤਲਬ ਕੀ ਹੈ? ਉਹ ਇੱਕ ਪਾਸੇ ਤੇ ਤੁਹਾਨੂੰ ਕਹੀ ਜਾਂਦਾ ਕਿ ਇਹ ਫੈਸਲਾ ਰਾਜਸੀ ਆ, ਇਹ ਫੈਸਲਾ ਸਹੀ ਨਹੀਂ ਕੋਰਟ ਦਾ, ਤੇ ਦੂਜੇ ਪਾਸੇ ਉਹਨੂੰ ਇੰਪਲੀਮੈਂਟ ਕਰੀ ਜਾਂਦਾ। ਤੁਸੀਂ ਉਹਦੀਆਂ ਗੱਲਾਂ 'ਚ ਆ ਰਹੇ ਹੋ ਜਾਂ ਤੁਹਾਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਲੱਗ ਰਿਹਾ, ਜਾਂ ਲੱਗ ਰਿਹਾ ਤਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਸਮਝ ਨਹੀਂ ਰਹੇ ਜਾਂ ਲੋਕਾਂ ਨੂੰ ਸਮਝਾਉਣਾ ਨਹੀਂ ਚਾਹੁੰਦੇ। ਪਤਾ ਨਹੀਂ ਕੀ ਹੈ। ਹੁਣ ਤੁਸੀਂ ਕਹਿੰਦੇ ਹੋ ਕਿ ਸਹਿਯੋਗ ਨਾ ਦਿਓ। SIT ਉਸੇ ਸਰਕਾਰ ਦੀ ਹੈ ਜਿਹੜੀ ਸਰਕਾਰ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ SIT ਬਣਾਈ ਸੀ। ਜੋ ਜਾਂਚ ਪੜਤਾਲ ਕੁੰਵਰ ਵਿਜੇ ਪ੍ਰਤਾਪ ਨੇ ਕੀਤੀ ਹੈ ਉਹੀ ਜਾਂਚ ਇਹ ਕਰਨਗੇ। ਕਿਉਂ? ਕਿਉਂਕਿ ਦੇਖੋ ਦੋਨੇ ਹੀ FIR ਸਟੈਂਡ ਕਰਦੀਆਂ।
ਇਹਦੇ ਵਿੱਚ ਵੀ ਬਾਦਲ ਪਰਿਵਾਰ ਜਾਂ ਕੋਈ ਵੀ ABC ਕੋਈ ਵੀ ਦੋਸ਼ੀ ਹੋਵੇ ਪਾਇਆ ਜਾ ਸਕਦਾ, ਕਿਉਂਕਿ ਦੋਨੇ FIR ਜਿਹੜੀਆਂ ਨੇ 15 ਵਾਲੀ ਵੀ ਔਰ 18 ਵਾਲੀ ਦੋਨੇ ਹੀ ਸਟੈਂਡ ਕਰਦੀਆਂ ਨੇ, ਦੋਨਾਂ ਦੀ ਇਨਵੈਸਟੀਗੇਸ਼ਨ ਹੋਣੀ ਹੈ। ਤੁਸੀਂ ਕਹਿੰਦੇ ਹੋ ਕਿ ਸਬੂਤ ਹੀ ਨਾ ਦਿਓ, ਇਹਦਾ ਮਤਲਬ ਹੈ ਕਿ ਕੰਮ ਬਿਲਕੁਲ ਹੀ ਤੁਸੀਂ ਗਾਲ ਕੇ ਰੱਖ ਦਿਓ, ਕਿਉਂਕਿ ਇਹ ਜਿਹੜੀ ਹੈਗੀ SIT ਇਹ ਦ੍ਰਿਸ਼ਟੀਗੋਚਰ ਰੱਖਿਓ ਗੱਲ ਸਾਰੇ ਕਿ ਇਹ SIT ਜਿਹੜੀ ਆ ਉਹ ਸਿੱਧੀ ਰਿਪੋਰਟ ਕਰੇਗੀ ਕੋਰਟ ਨੂੰ। ਫਰਜ਼ ਕਰੋ ਕੱਲ ਨੂੰ ਕੋਈ ਐਵੀਡੈਂਸ ਰਹਿ ਜਾਂਦਾ, ਉਹਦਾ ਨੁਕਸਾਨ ਕਿਹਨੂੰ ਹੋਣਾ, ਕਿਉਂਕਿ ਇਹਦੀ ਰਿਪੋਰਟ ਕੋਰਟ ਦੇ ਵਿੱਚ ਜਾਣੀ ਹੀ ਜਾਣੀ ਹੈ, ਸਰਕਾਰ ਨੂੰ ਰਿਪੋਰਟ ਨਹੀਂ ਹੋਣੀ। ਤਾਂ ਦੇਖ ਲੈਣ ਭਾਈ ਮੰਡ ਕੀ ਨਫਾ ਨੁਕਸਾਨ ਹੈ ਇਹਦਾ। ਜੀ ਮਿੰਟੂ ਜਾਂਦੇ ਜਾਂਦੇ ਇੱਕ ਖਬਰ ਜਿਹੜੀ ਆ ਰਹੀ ਆ, ਇੱਕ ਖਾਲਸਾਈ ਜਿਹੜਾ ਨਿਸ਼ਾਨ ਸਾਹਿਬ ਆ ਉਸ ਨੂੰ ਜਿਹੜਾ ਸਾੜੇ ਜਾਣ ਦੀ, ਉਸ ਨੂੰ ਅੱਗ ਲਾਉਣ ਦੀ ਜਿਹੜੀ ਖਬਰ ਆ ਰਹੀ ਆ, ਜਿਹੜੀ ਆ ਇੱਕ ਕੋਈ ਆਈ ਥਿੰਕ ਗੁਰਪ੍ਰੀਤ ਮਿੰਟੂ ਨਾਂ ਦੇ ਬੰਦੇ ਦੇ ਦੁਆਰਾ, ਕੀ ਇਸ ਦੇ ਬਾਰੇ ਕੋਈ ਹੈ ਅਪਡੇਟ ਤੁਹਾਡੇ ਕੋਲ? ਨਹੀਂ ਜੀ, ਮੈਨੂੰ ਇਦਾਂ ਦੀ ਕੋਈ ਹੈ ਨਹੀਂ, ਕਿ ਮੇਰੇ ਨੋਟਸ ਦੇ ਵਿੱਚ ਨਹੀਂ ਹੈ ਜੀ, ਮੈਨੂੰ ਇਸ ਗੱਲ ਦਾ ਇਲਮ ਨਹੀਂ ਹੈ ਕਿ ਕੌਣ ਆ। ਵੈਸੇ ਮੈਂ ਨਾਂ ਜ਼ਰੂਰ ਸੁਣਿਆ, ਕਿਉਂਕਿ ਇਸ ਸ਼ਖਸ ਦੇ ਨਾਂ ਨਾਲ ਮੇਰਾ ਨਾਂ ਰਲਦਾ, ਇਹਨਾਂ ਦੇ ਨਾਂ ਦੇ ਭੁਲੇਖੇ ਮੈਨੂੰ 2-3 ਵਾਰੀ ਫੋਨ ਆਏ ਆ। ਅੱਛਾ, ਪਰੰਤੂ ਮੈਨੂੰ ਇਸ ਕਹਾਣੀ ਦਾ ਨਹੀਂ ਪਤਾ। ਜੇ ਕੋਈ ਇਸ ਤਰ੍ਹਾਂ ਦੀ ਕਹਾਣੀ ਹੈ ਤਾਂ ਪਹਿਲਾਂ ਤੁਸੀਂ ਉਹਨਾਂ ਦਾ ਸਪਸ਼ਟੀਕਰਨ ਉਡੀਕੋ, ਮੇਰੇ ਖਿਆਲ ਦੇ ਨਾਲ ਸਮਾਜ ਸੇਵੀ ਹੈ ਤੇ ਉਹਦਾ ਸਪਸ਼ਟੀਕਰਨ ਆਵੇ, ਉਸ ਤੋਂ ਬਾਅਦ ਹੀ ਕੋਈ ਗੱਲ ਅੱਗੇ ਤੋਰੀ ਜਾਣੀ ਚਾਹੀਦੀ ਹੈ। ਪਰ ਮੈਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿ ਕੀ ਮਸਲਾ ਕੀ ਹੈ, ਤਾਂ ਕਿਉਂਕਿ ਉਹ ਐਕਟਿਵ ਹੈ, ਵੈਸੇ ਵੀ ਐਕਟਿਵਿਸਟ ਹੈ, ਤਾਂ ਉਹਨੂੰ ਆਪਣਾ ਪੱਖ ਰੱਖਣਾ ਚਾਹੀਦਾ ਫੌਰੀ ਤੌਰ 'ਤੇ। ਜੇ ਕੋਈ ਇਸ ਤਰ੍ਹਾਂ ਦੀ ਗੱਲ ਆ ਕਿ ਉਹਨੇ ਕੋਈ ਝੰਡਾ ਸਾੜਿਆ, ਵੈਸੇ ਜਦੋਂ 26 ਜਨਵਰੀ ਦਾ ਵਾਕਿਆ ਹੋਇਆ ਸੀਗਾ, ਉਦੋਂ ਤੁਹਾਨੂੰ ਯਾਦ ਹੋਣਾ ਇੱਕ ਵੀਡੀਓ ਆਈ ਸੀ ਜਿਹਦੇ ਵਿੱਚ ਨਿਸ਼ਾਨ ਸਾਹਿਬ ਦੀ ਬੇਅਦਬੀ ਕੀਤੀ ਜਾ ਰਹੀ ਸੀ, ਕੁਛ ਲਫੰਡਿਆਂ ਵਾਂਗੂ, ਲਫੰਡਿਆਂ ਵਰਗੇ ਸੀਗੇ ਮੁੰਡੇ ਜੇ, ਉਹਨਾਂ ਵੱਲੋਂ ਕੀਤੀ ਗਈ ਸੀ। ਉਸ ਤੋਂ ਬਾਅਦ ਤਾਂ ਨਹੀਂ, ਮੈਂ ਤਾਂ ਕੋਈ ਵੀਡੀਓ ਵਾਡੀਓ ਨਹੀਂ ਦੇਖੀ, ਬਾਕੀ ਦੇਖ ਲਵਾਂਗੇ ਜੀ ਸਵੇਰੇ। ਜੀ ਅੱਜ ਹੀ ਕੁਛ ਮਿੰਟ ਪਹਿਲਾਂ ਹੀ ਥੋੜ੍ਹਾ ਜੀ ਖਬਰ ਜਿਹੜੀ ਹੈ ਚਰਚਾ ਦਾ ਵਿਸ਼ਾ ਜਿਹੜਾ ਬਣੀ ਹੈ। ਚਲੋ ਕੋਈ ਨਹੀਂ, ਕੱਲ੍ਹ ਤੱਕ ਚਲੋ ਇਸ ਦੇ ਬਾਰੇ ਆਪਾਂ ਨੂੰ ਹੋਰ ਜਿਹੜੀ ਜਾਣਕਾਰੀ ਉਹ ਪ੍ਰਾਪਤ ਹੋਵੇਗੀ। ਤੇ ਮਿੰਟੂ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਜੀ, ਮਿਲਦੇ ਹਾਂ ਕੱਲ੍ਹ ਨੂੰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।